ਹੁਣ ਤੱਕ ਹਮਦਰਦੀ ਇਜ਼ਰਾਈਲ ਦੇ ਨਾਲ ਹੈ ਲੋਕਾਂ ਦੀ, ਕਿਉਂਕਿ ਸਿਵਿਲੀਅਨ ਮਾਰੇ ਗਏ ਨੇ ਔਰ 150 ਤੋਂ ਜ਼ਿਆਦਾ ਕਿਡਨੈਪ ਹੋਏ ਨੇ। ਪਰ ਜਿਸ ਰਸਤੇ 'ਤੇ ਚੱਲੇ ਨੇ ਬਹੁਤ ਜਲਦੀ ਇਹ ਜਿਹੜਾ ਟ੍ਰੈਂਡ ਬਦਲੇਗਾ, ਕਿਉਂਕਿ ਜਦੋਂ ਤੁਸੀਂ ਬੇਗੁਨਾਹ ਨੂੰ ਮਾਰਦੇ ਹੋ ਕਿਤੇ ਵੀ, ਫਿਰ ਇਜ਼ਰਾਈਲ ਦੇ ਖਿਲਾਫ ਇੱਕ ਵੇਵ ਬਣੇਗੀ। ਇੱਥੇ ਇੱਕ ਪਾਸੇ ਕਈ ਥਾਂ ਕੈਂਡਲ ਲਾਈਟ ਵਿਜਲ ਔਰ ਦੂਸਰੇ ਇਜ਼ਰਾਈਲ ਦੇ ਜਿਹੜੇ ਮਾਰੇ ਗਏ ਬੇਗੁਨਾਹ ਨੇ ਉਹਨਾਂ ਦੇ ਲਈ ਹੋ ਰਹੇ ਨੇ। ਬ੍ਰੈਡਫੋਰਡ ਔਰ ਮੈਨਚੈਸਟਰ ਦੇ ਵਿੱਚ ਵੱਡੇ ਪ੍ਰੋਟੈਸਟ ਫਲਸਤੀਨੀਆਂ ਦੇ ਹੱਕ 'ਚ ਹੋਏ ਨੇ। ਇਮੀਡੀਏਟ ਬਾਅਦ ਯੂਰਪੀਅਨ ਯੂਨੀਅਨ ਨੇ ਕਿਹਾ ਸੀ ਜੀ ਅਸੀਂ $500-600 ਮਿਲੀਅਨ ਦੀ ਏਡ ਜਿਹੜੀ ਫਲਸਤੀਨੀਆਂ ਨੂੰ ਦਿੰਦੇ ਹਾਂ ਉਹ ਬਲੌਕ ਕਰ ਰਹੇ ਹਾਂ, ਪਰ ਇੰਨਾ ਕ੍ਰਿਟਿਸਿਜ਼ਮ ਹੋਇਆ ਕਿ ਉਹਨਾਂ ਨੂੰ ਕਿਹਾ ਜੀ ਨਹੀਂ ਅਸੀਂ ਤਾਂ ਇਹ ਰਿਵਿਊ ਕਰਨੀ ਸੀ ਕਿ ਉਹਦਾ ਮਿਸਯੂਜ਼ ਨਾ ਹੋਏ। 11 ਯੂਨਾਈਟਿਡ ਨੇਸ਼ਨ ਸਟਾਫ ਦੇ ਬੰਦੇ ਵੀ ਗਾਜ਼ਾ ਦੇ ਵਿੱਚ ਮਾਰੇ ਗਏ ਨੇ ਔਰ ਉਹਨਾਂ ਦਾ ਗਾਜ਼ਾ ਦਾ ਇੱਕੋ ਇੱਕ ਪਾਵਰ ਸਟੇਸ਼ਨ ਜਿਹੜਾ ਉਹ ਸ਼ਟਡਾਊਨ ਹੈ, ਇਲੈਕਟ੍ਰਿਸਿਟੀ ਬੰਦ ਹੈ। ਇਸ ਲਈ ਈਵਨ ਹਸਪੀਟਲ ਜੋ ਵੈਸੇ ਹੀ ਬਿਜਲੀ ਤਾਂ ਪਹਿਲਾਂ ਹੀ ਕੱਟ ਦਿੱਤੀ ਗਈ ਸੀ ਔਰ ਮੈਡੀਸਨ, ਫੂਡ, ਫਿਊਲ, ਵਾਟਰ ਉਹ ਨਹੀਂ ਪਹੁੰਚ ਰਹੇ। ਆਲਮੋਸਟ 2.5 ਲੱਖ ਲੋਕ ਗਾਜ਼ਾ ਚੋਂ 2014 ਤੋਂ ਜਦੋਂ ਕਿ ਇਜ਼ਰਾਈਲ ਨੇ ਪਹਿਲਾ ਹੱਲਾ ਬੋਲਿਆ ਸੀ ਉਹ ਘਰੋਂ ਭੱਜੇ ਹੋਏ ਲੋਕ ਨੇ ਔਰ ਇਹ 4 ਲੱਖ ਜਿਹੜੇ ਨੇ ਇਜ਼ਰਾਈਲ ਦੇ ਇਸ ਅਟੈਕ ਦੇ ਨਾਲ ਜਿਹੜੇ ਨੇ ਉਹ ਅਪਰੂਟ ਹੋਏ ਨੇ। ਇਹ ਜਿਹੜੀ ਵਾਸਟ ਮੈਜੋਰਿਟੀ ਆ ਉਹਨਾਂ ਦੀ ਉਹ ਸਕੂਲਾਂ ਦੇ ਵਿੱਚ, ਜਿਹਨੂੰ ਯੂਨਾਈਟਿਡ ਨੇਸ਼ਨਸ ਦੀ ਏਜੰਸੀ ਹੈ ਫਾਰ ਫਲਸਤੀਨੀਅਨ ਰਿਫਿਊਜੀਜ਼ ਰਨ ਕਰ ਰਹੀ, ਉਹਦੇ 'ਚ ਬੈਠੇ ਹੋਏ ਨੇ। ਹਿੰਦੂ ਤਵੀਆਂ ਵੱਲੋਂ ਇਸ ਕਿਸਮ ਦੀਆਂ ਪੋਸਟਾਂ ਵੀ ਕੋਈ ਆਫਰ ਕਰ ਰਿਹਾ ਕਿ ਜੀ ਮੇਰਾ ਨਾਮ ਫਲਾਣਾ ਠਾਕੁਰ ਹੈ, ਮੈਂ ਇੰਨਾ ਮੇਰਾ ਕੱਦ ਹੈ ਔਰ ਮੈਂ ਇਜ਼ਰਾਈਲੀ ਫੌਜ 'ਚ ਜਿਹੜਾ ਉਹ ਭਰਤੀ ਹੋਣ ਲਈ ਤਿਆਰ ਹੈ, ਅਸੀਂ ਇਹਨਾਂ ਨੂੰ ਮੁਸਲਮਾਨਾਂ ਨੂੰ ਸਬਕ ਸਿਖਾਉਣਾ ਹੈ। ਜਿਨ੍ਹਾਂ ਦਾ ਆਈਡਲ ਹੀ ਜਾਂ ਆਈਕਨ ਹੀ ਹਿਟਲਰ ਹੈ, ਉਹਨਾਂ ਦੀ ਸਾਂਝ ਕਿ ਉਹ ਤਾਂ ਯਹੂਦੀਆਂ ਦੀ ਵਾਈਪ ਆਊਟ ਦਾ ਮਸਲਾ ਕਹਿੰਦਾ ਤੇ ਅੱਜ ਜਦੋਂ ਇਹ ਕਹਿੰਦੇ ਨੇ ਜੀ ਅਸੀਂ ਜਾ ਕੇ ਇਜ਼ਰਾਈਲ ਦੀ ਫੌਜ 'ਚ ਭਰਤੀ ਹੋਣਾ ਹੈ, ਤੇ ਉਹ ਜਿਵੇਂ ਅੱਜ ਇੱਕ ਜਰਨਲਿਸਟ ਕਹਿ ਰਿਹਾ ਸੀ ਘੱਟੋ ਘੱਟ ਆਪਣੇ ਪ੍ਰੋਫਾਈਲ ਤੋਂ ਹਿਟਲਰ ਦੀ ਫੋਟੋ ਹੀ ਹਟਾ ਦਿਓ। ਯਹੂਦੀਆਂ ਦੇ ਪੱਖ ਤੋਂ ਦੇਖੀਏ ਕਿ ਵੀ ਤੁਸੀਂ ਉਹਨਾਂ ਦੇ ਨਾਲ ਆਪਣਾ ਅਲਾਇੰਸ ਬਣਾਇਆ ਜਾਂ ਉਹਨਾਂ ਨੂੰ ਆਪਣੇ ਐਲਾਈ ਸਮਝਦੇ ਹੋ ਜਾਂ ਕਹਿੰਦੇ ਹੋ, ਜਿਹੜੇ ਉਸ ਵਿਚਾਰਧਾਰਾ ਦੇ ਹਾਮੀ ਨੇ, ਉਸ ਜਿਹੜਾ ਹਿਟਲਰ ਮੋਸਟ ਹੇਟਡ ਪਰਸਨ ਹੈ, ਉਹ ਇਹ ਕਹਿ ਰਹੇ ਸੀ ਕਿ ਸਾਡੀਆਂ ਸਾਰੀਆਂ ਜਿਹੜੀਆਂ ਇੱਥੇ ਮੁਸ਼ਕਲਾਂ ਨੇ ਜਰਮਨੀ ਦੀਆਂ ਉਹਦਾ ਕਾਰਨ ਇਹ ਯਹੂਦੀ ਨੇ ਔਰ ਇਹਨਾਂ ਨੂੰ ਦਾ ਜਿਹੜਾ ਸਫਾਇਆ ਹੋਣਾ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब और जमां ਤੁਹਾਡੀ ਹੋਸਟ ਅਨਿਲ ਕੋਟ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੋਰੀ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 11 ਅਕਤੂਬਰ 2023 27 ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸਿਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਵੀਰ ਨਵਤੇਜ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਅਸੀਂ ਜਾਣਦੇ ਹਾਂ ਕਿ ਭਾਰਤੀ ਮੀਡੀਆ ਦਾ ਪ੍ਰੋਪੇਗੈਂਡਾ ਕਿਵੇਂ ਸਾਨੂੰ ਬਦਨਾਮ ਕਰਨ ਤੇ ਰਹਿੰਦਾ ਹੈ ਔਰ ਗੱਲ ਕੋਈ ਨਾ ਵੀ ਹੋਵੇ ਤਾਂ ਵੀ ਉਹ ਸਾਨੂੰ ਬਦਨਾਮ ਕਰਨ ਨੂੰ ਗੱਲ ਬਣਾ ਲੈਂਦੇ ਨੇ। ਸੋ ਇਸ ਦੇ ਚੱਲਦਿਆਂ ਉਹ ਸਾਡੀ ਗਰਮ ਬਿਆਨਬਾਜ਼ੀ ਨੂੰ ਸਾਡੇ ਖਿਲਾਫ ਵਰਤਦੇ ਹਨ। ਕਾਨੂੰਨੀ ਤੌਰ ਤੇ ਭਾਵੇਂ ਅਸੀਂ ਠੀਕ ਹੋਈਏ ਪਰ ਕੀ ਅਸੀਂ ਬਿਆਨਬਾਜ਼ੀ ਤੋਂ ਗਰੇਜ਼ ਨਹੀਂ ਕਰ ਸਕਦੇ?
ਤੁਸੀਂ ਕੀ ਸਮਝਦੇ ਹੋ ਜੋ ਸਾਡੇ ਸ਼ਬਦ ਵਰਤ ਕੇ ਸਾਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਬੰਬਾਰੀ ਜਿਹੜਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਹਜ਼ਾਰਾਂ ਬੇਗੁਨਾਹ ਜਿਹੜੇ ਮਾਰੇ ਜਾ ਰਹੇ ਨੇ ਅਤੇ ਗਾਜ਼ਾ ਦਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਤਬਾਹ ਕੀਤਾ ਜਾ ਰਿਹਾ ਹੈ ਔਰ ਦੁਨੀਆ ਦੇ ਅੱਡ-ਅੱਡ ਮੁਲਕ ਜਿਹੜੇ ਇਸ ਮੁੱਦੇ ਤੇ ਦੋ ਧਿਰਾਂ ਵਿੱਚ ਵੰਡੇ ਹੋਏ ਹਨ। ਸੋ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਜ਼ਰਾਈਲ ਦੀ ਮੁਕੰਮਲ ਹਮਾਇਤ ਕੀਤੀ ਜਾ ਰਹੀ ਹੈ ਅਤੇ ਕੁਝ ਹਿੰਦੂ ਤਵੀਆਂ ਵੱਲੋਂ ਇਜ਼ਰਾਈਲ ਫੌਜ ਵਿੱਚ ਜਿਹੜੀ ਭਰਤੀ ਹੋਣ ਦੇ ਟਵੀਟ ਵੀ ਕੀਤੇ ਜਾ ਰਹੇ ਨੇ ਔਰ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਟਵੀਟ ਕਰਨ ਵਾਲਿਆਂ ਦੇ ਜਿਹੜੇ ਪ੍ਰੋਫਾਈਲ ਤੇ ਹਿਟਲਰ ਦੀ ਜਿਹੜੀ ਫੋਟੋ ਲੱਗੀ ਹੋਈ ਹੈ ਔਰ ਯਾਦ ਰਹੇ RSS ਦੇ ਜਨਮਦਾਤਾ ਡਾਕਟਰ ਹੈਡਗਵੇਅਰ ਅਤੇ ਗੋਲਵਰਕਰ ਜਿਹੜੇ ਨੇ ਹਿਟਲਰ ਨੂੰ ਆਪਣਾ ਨਾਇਕ ਸਮਝਦੇ ਸਨ ਔਰ ਇਹਨਾਂ ਦਾ ਕਹਿਣਾ ਸੀ ਕਿ ਜੋ ਮੁਲਕ ਹਿਟਲਰ ਵੱਲੋਂ ਯਹੂਦੀਆਂ ਨਾਲ ਜਿਹੜਾ ਕੀਤਾ ਜਾ ਰਿਹਾ ਸਲੂਕ ਜਿਹੜਾ ਉਹ ਕੀਤਾ ਜਾ ਰਿਹਾ ਇਹ ਹੱਲ ਜਿਹੜਾ ਭਾਰਤ ਵਿੱਚ ਵੀ ਘੱਟ ਗਿਣਤੀਆਂ ਨਾਲ ਜਿਹੜਾ ਨਿਪਟਣ ਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਕੈਲਗਰੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ ਮੈਂ ਸਮਝਦਾ ਕਿ ਉਹ ਬੜਾ ਸਪਸ਼ਟਤਾ ਦੇ ਨਾਲ ਹੈ ਔਰ ਅਸੀਂ ਰਿਪੀਟਡਲੀ 18 ਸਤੰਬਰ ਤੋਂ ਬਾਅਦ ਜਦੋਂ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਭਾਰਤ ਨੂੰ ਇੱਕ ਰੋਗ ਸਟੇਟ ਬਣਾ ਕੇ ਇੰਟਰਨੈਸ਼ਨਲ ਕਟਹਿਰੇ ਦੇ ਵਿੱਚ ਖੜਾ ਕੀਤਾ ਲਗਾਤਾਰਤਾ ਨਾਲ ਅਸੀਂ ਕਹਿੰਦੇ ਆ ਰਹੇ ਹਾਂ ਕਿ ਕੋਈ ਵੀ ਸਾਡੇ ਮੂੰਹੋਂ ਨਿਕਲੀ ਐਸੀ ਭੜਕਾਟ ਵਾਲੀ ਗੱਲ ਸਾਡੀ ਕੋਈ ਵੀ ਭੜਕਾਟ ਵਾਲੀ ਕਾਰਵਾਈ ਉਹ ਸਾਡੇ ਹਿੱਤਾਂ ਦਾ ਨੁਕਸਾਨ ਕਰੇਗੀ। ਹੁਣ ਸਾਡਾ ਕੇਸ ਆਲਰੇਡੀ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ 5 ਆਈਜ਼ ਕੰਟਰੀਜ਼ ਰਾਹੀਂ ਜਿਹੜਾ ਉਹ ਇੰਟਰੋਡਿਊਸ ਵੀ ਹੋਇਆ ਹੈ ਔਰ ਜਿਵੇਂ ਲਗਾਤਾਰਤਾ ਨਾਲ 18 ਸਤੰਬਰ ਤੋਂ ਹੁਣ ਤੱਕ ਇੰਟਰਨੈਸ਼ਨਲ ਮੀਡੀਆ ਨੇ ਉਸ ਨੂੰ ਕਵਰ ਕੀਤਾ ਔਰ ਲਗਾਤਾਰਤਾ ਨਾਲ ਇਹਦੇ ਬਾਵਜੂਦ ਕਿ ਮਿਡਲ ਈਸਟ ਦੇ ਇਸ਼ੂ ਦੇ ਆਉਣ ਤੋਂ ਬਾਅਦ ਜ਼ਾਹਰ ਹੈ ਕਿ ਖਬਰਾਂ ਦੇ ਲਈ ਤਾਂ ਹਮੇਸ਼ਾ ਜਿਹੜਾ ਉਹ ਲੇਟੈਸਟ ਹੀ ਵਿਕਦੀਆਂ ਨੇ ਔਰ ਜਿਸ ਕਿਸਮ ਦੀ ਉੱਥੇ ਸਿਚੁਏਸ਼ਨ ਬਣੀ ਹੋਈ ਹੈ ਉਹ ਕੋਈ ਵੀ ਰੁਖ ਅਖਤਿਆਰ ਕਰ ਸਕਦੀ ਹੈ ਜੇ ਉਸ ਦਾ ਦਾਇਰਾ ਕਾਰ ਵਾਸਟ ਹੁੰਦਾ ਹੈ। ਈਰਾਨ ਨੂੰ ਇੰਪਲੀਕੇਟ ਕੀਤਾ ਜਾਂਦਾ ਹੈ ਜਾਂ ਟਰਕੀ ਵੱਲੋਂ ਜਿਵੇਂ ਲਗਾਤਾਰਤਾ ਨਾਲ ਸੀਰੀਆ ਔਰ ਇਰਾਕ ਦੇ ਵਿੱਚ ਉਹ ਕੁਰਦ ਗੁਰੀਲਿਆਂ ਤੇ ਉਹਨੇ ਹਮਲੇ ਜਾਰੀ ਰੱਖੇ ਹੋਏ ਨੇ ਔਰ ਜੋ ਸਿਚੁਏਸ਼ਨ ਈਵਨ ਅੱਜ ਇਹ ਵੀ ਕਿ ਲਬਨਾਨ ਵੱਲੋਂ ਵੀ ਜਿੱਥੇ ਹਿਜ਼ਬੁੱਲਾ ਵਾਲੇ ਨੇ ਕਿ ਉਹਨਾਂ ਵੱਲੋਂ ਇਜ਼ਰਾਈਲੀ ਮਿਲਟਰੀ ਤੇ ਅਟੈਕ ਕੀਤਾ ਗਿਆ ਬਹੁਤ ਸਾਰੀਆਂ ਫੇਕ ਨਿਊਜ਼ ਚਾਰ ਚਫੇਰੇ ਘੁੰਮ ਰਹੀਆਂ ਨੇ ਔਰ ਈਵਨ ਯੂਰਪੀਅਨ ਯੂਨੀਅਨ ਨੇ ਵਾਰਨ ਕੀਤਾ ਹੈ ਇਹਨੂੰ ਮਾਰਕ ਜ਼ਰਕਸਬਰਗ ਨੂੰ ਵੀ ਕਿ ਫੇਸਬੁੱਕ ਇੰਸਟਾਗ੍ਰਾਮ ਤੇ ਜੋ ਤੁਸੀਂ ਕਰਤੂਤ ਕਰ ਰਹੇ ਹੋ ਜਿਸ ਕਿਸਮ ਦੀਆਂ ਫੇਕ ਨਿਊਜ਼ ਉਹਨੂੰ ਬੰਦ ਕੀਤਾ ਜਾਏ 24 ਘੰਟੇ ਦਾ ਟਾਈਮ ਦਿੱਤਾ ਗਿਆ ਹੈ ਕਿ ਭਾਈ ਉਹਨਾਂ ਨੂੰ ਵਿਦਡਰਾ ਕਰੋ। ਇਸੇ ਤਰ੍ਹਾਂ ਈਵਨ ਟਵਿੱਟਰ ਦੇ ਮਾਲਕ ਜਿਹਨੂੰ ਹੁਣ ਐਕਸ ਕਹਿੰਦੇ ਨੇ ਐਲਨ ਮਸਕ ਉਹਨੂੰ ਵੀ ਵਾਰਨ ਕੀਤਾ ਗਿਆ ਕਿਉਂਕਿ ਯੂਰਪੀਅਨ ਯੂਨੀਅਨ ਇਹ ਦੇਖ ਰਹੀ ਹੈ ਔਰ ਅਸੀਂ ਗੱਲ ਕਰਾਂਗੇ ਵੀਰ ਵਿੱਚ ਕਿ ਇਸ ਵੇਲੇ ਕਿਵੇਂ ਇਹ ਫੇਕ ਨਿਊਜ਼ ਕੋਈ ਪੁਰਾਣੀਆਂ ਵੀਡੀਓਜ਼ ਇੱਧਰਲੀਆਂ ਉੱਧਰਲੀਆਂ ਚੁੱਕ ਕੇ ਉਹਨੂੰ ਦਿਖਾਇਆ ਜਾ ਰਿਹਾ ਕਿ ਆ ਜਿਹੜੇ ਨੇ ਇਜ਼ਰਾਈਲੀ ਫੌਜ ਕਰ ਰਹੀ ਹੈ ਗਾਜ਼ਾ ਦੇ ਵਿੱਚ ਤੇ ਕਈ ਵਾਰੀ ਉਹੀ ਹਮਾਸ ਦੇ ਖਾਤੇ 'ਚ ਪੁਰਾਣੀਆਂ ਚੀਜ਼ਾਂ ਚੁੱਕ ਕੇ ਪਾਈਆਂ ਜਾ ਰਹੀਆਂ ਜਿਹਦੀ ਕੋਈ ਕਰੰਟ ਸਿਚੁਏਸ਼ਨ ਨਾਲ ਰੈਲੇਵੈਂਸ ਨਹੀਂ। ਸੋ ਇੱਕ ਪਾਸੇ ਤਾਂ ਹਾਲਾਤ ਜਿਹੜੇ ਨੇ ਕਿੱਧਰ ਨੂੰ ਜਾਣਗੇ ਬੜੇ ਬੜੇ ਜਿਹੜੇ ਐਕਸਪਰਟ ਨੇ ਉਹ ਵੀ ਦੇ ਆਰ ਕੀਪਿੰਗ देयर ਫਿੰਗਰਸ ਕ੍ਰੋਸਡ ਔਰ ਅਸੀਂ ਬੜੇ ਟੈਂਡਰਲੀ ਜਿਸ ਇਸ਼ੂ ਨੂੰ ਗਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਹਾਂ ਸਾਰੇ ਹੀ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਨੇ ਸਾਨੂੰ ਇਸ ਗੱਲ ਦਾ ਫਿਰ ਅਫਸੋਸ ਹੁੰਦਾ ਹੈ ਜਦੋਂ ਕਿ ਇਹਦੇ ਬਾਵਜੂਦ ਕੋਈ ਇਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਜਿਹੜੀ ਸਾਨੂੰ ਉਸੇ ਖਾਤੇ 'ਚ ਹੀ ਪਾਉਂਦੀ ਹੈ ਜੋ ਇੰਡੀਅਨ ਸਟੇਟ ਸਾਨੂੰ ਪਾਉਂਦੀ ਰਹੀ ਹੈ ਲਗਾਤਾਰ 39 ਸਾਲ ਔਰ 39 ਸਾਲ ਬਾਅਦ ਇਹ ਉਸ ਦਾ ਜਿਹੜਾ ਅਟੈਕ ਹੈ ਉਹ ਕਾਊਂਟਰ ਅਟੈਕ 'ਚ ਬਦਲਿਆ ਕਿ ਇੰਡੀਆ ਐਜ਼ ਏ ਰੌਕ ਸਟੇਟ ਆਇਆ ਸ਼ਹਾਦਤ ਭਾਈ ਹਰਦੀਪ ਸਿੰਘ ਨਿੱਜਰ ਦੀ ਉਸਨੇ ਇਹ ਰੰਗ ਲਿਆਂਦਾ। ਸੋ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਹਾਂ ਇਹ ਵੀ ਨਹੀਂ ਹੈ ਕਿ ਇਸ ਮੌਕੇ 'ਤੇ ਅਸੀਂ ਆਪਣਿਆਂ ਦੇ ਨਾਲ ਉਲਝੀਏ ਠੀਕ ਜਾਂ ਗਲਤ ਕਹਿਣ ਨੂੰ ਲੇਕਿਨ ਜੋ ਵੀਰ ਨਵਤੇਜ ਸਿੰਘ ਹੋਰਾਂ ਨੇ ਗੱਲ ਕਹੀ ਹੈ
ਮੈਨੂੰ ਵੀ ਅੱਜ 2-3 ਲਿਖਤਾਂ ਇਸ ਦੇ ਉੱਤੇ ਸਾਡੇ ਵੀਰ GC ਸਿੰਘ ਹੋਰਾਂ ਨੇ ਹਿਊਸਟਨ ਤੋਂ ਵੀ ਭੇਜਿਆ ਇੱਕ ਟਵੀਟ ਕਿ ਉਹਦੇ ਤੇ ਵੀ ਇਸ ਕਿਸਮ ਦੀ ਗੱਲ ਹੈ ਕਿ ਭਾਈ ਅਸੀਂ ਐਸਾ ਮਾਹੌਲ ਨਾ ਸਿਰਜੀਏ ਜਿੱਥੇ ਕਿ ਭਾਰਤੀ ਹਕੂਮਤ ਦੇ ਹੱਥ 'ਚ ਇਸ ਕਿਸਮ ਦਾ ਨਾ ਪੱਖੀ ਪ੍ਰੋਪੇਗੈਂਡਾ ਆਏ ਔਰ ਉਹ ਸਾਨੂੰ ਸਹੀ ਸਟਿਕ ਨਾਲ ਬੀਟ ਕਰਨ ਜਿਹਦੇ ਨਾਲ 39 ਸਾਲ ਕਰਦੇ ਰਹੇ ਨੇ। ਔਰ ਈਵਨ ਅਸੀਂ ਇਸ ਮੁੱਦੇ ਦੇ ਉੱਤੇ ਜਿੱਥੇ ਮੂਲ ਤੌਰ ਦੇ ਉੱਤੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਲਈ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਚੌਥੇ ਸੈਸ਼ਨ ਦਾ ਵੀ ਇਹੀ ਮੈਸੇਜ ਸੀ ਕਿ ਭਾਈ ਹੁਣ ਅਸੀਂ ਸਿਰ ਜੋੜ ਕੇ ਬੈਠ ਕੇ ਅਗਲੀ ਰਣਨੀਤੀ ਨੂੰ ਬਣਾਈਏ ਕਿ ਜੇ ਕੋਈ ਇਹ ਐਡਵਾਂਸਮੈਂਟ ਹੁੰਦੀ ਹੈ, ਗੱਲਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਜਾਂ ਕੋਈ ਇਸ ਕਿਸਮ ਦੇ ਸਾਡੇ ਮੁੱਦੇ ਦੇ ਉੱਤੇ ਕੋਈ ਸਿੰਪਥੀ ਫੈਕਟਰ 'ਚੋਂ ਕੋਈ ਟੈਂਜੀਬਲ ਪ੍ਰਾਪਤੀ ਵੱਲ ਗੱਲ ਜਾਂਦੀ ਹੈ ਤੇ ਐਟਲੀਸਟ ਅਸੀਂ ਸਾਡੇ ਕੋਲ ਸਟ੍ਰੈਟਜੀ ਹੋਏ, ਵਿਉਂਤ ਹੋਏ, ਸਾਡੇ ਕੋਲ ਪ੍ਰੋਪਰ ਜਿਹੜਾ ਕੇਸ ਸਾਡਾ ਰੈਡੀ ਹੋਏ। ਸੋ ਮੈਂ ਇੱਥੇ ਕੀ ਰੁਕ ਜਾਣਾ ਚਾਹੁੰਦਾ ਕਿਉਂਕਿ ਫਿਰ ਬਹੁਤ ਵਾਰ ਇਸ ਨੂੰ ਲੱਗੇਗਾ ਕਿਉਂਕਿ ਸਾਡੇ ਕੰਮ ਕਰਨ ਦੇ ਢੰਗ ਤਰੀਕੇ 'ਚ ਪਿਛਲੇ 4 ਦਹਾਈਆਂ ਤੋਂ ਹੀ ਅਸੀਂ ਕਦੇ ਵੀ ਬੇਸ਼ੱਕ ਅਸੀਂ ਇੱਕ ਧਿਰ ਦੇ ਨਾਲ ਤੁਰੇ ਜਿਹੜੀ ਸਾਡੀ ਜੁਝਾਰੂ ਧਿਰ ਸੀ ਆਪਣੇ ਹੱਕਾਂ ਲਈ ਖਲੋਣ ਵਾਲੀ, ਉਹਨਾਂ 'ਚ ਵੀ ਆਪਸ 'ਚ ਵੰਡੀਆਂ ਪੈਂਦੀਆਂ ਰਹੀਆਂ, ਡਿਵੀਜ਼ਨਸ ਰਹੀਆਂ, ਪਰ ਮੇਰੀ ਅਪਰੋਚ ਕਦੇ ਵੀ ਜਿਹੜੀ ਆ ਇੱਕ ਧਿਰ ਨਾਲ ਖਲੋ ਕੇ ਦੂਸਰੇ ਦੇ ਖਿਲਾਫ ਕੁਝ ਕਹਿਣ ਦੀ ਨਹੀਂ ਰਹੀ, ਨਾ ਹੀ ਆਪਣੀ ਲਿਖਤ ਰਾਹੀਂ, ਨਾ ਹੀ ਆਪਣੀ ਸਪੀਚ ਰਾਹੀਂ। ਔਰ ਅੱਜ ਵੀ ਅਸੀਂ ਇਸ ਦੇ ਉੱਤੇ ਖੜੇ ਕਿ ਭਾਈ ਵਿਚਾਰ ਭੇਦ, ਮਤ ਭੇਦ ਔਰ ਹਰ ਇੱਕ ਦੇ ਕੰਮ ਕਰਨ ਦਾ ਅੰਦਾਜ਼ ਵੱਖਰਾ ਹੋ ਸਕਦਾ ਹੈ, ਲੇਕਿਨ ਜਿੰਨਾ ਘੱਟ ਤੋਂ ਘੱਟ ਕਿਹਾ ਜਾਏ ਉਹ ਫਿਰ ਘੱਟ ਕੰਪਲੀਕੇਸ਼ਨਸ ਪੈਦਾ ਕਰਦਾ। ਨਹੀਂ ਤਾਂ ਜਿਹੜਾ ਜਿਵੇਂ ਕਮਾਨ 'ਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦਾ, ਇਸੇ ਤਰ੍ਹਾਂ ਜ਼ਬਾਨ 'ਚੋਂ ਨਿਕਲਿਆ ਕੋਈ ਵੀ ਬੋਲ ਜਿਹੜਾ ਜ਼ਖਮ ਕਰੇ ਉਸ ਨੂੰ, ਉਹਨਾਂ ਜ਼ਖਮਾਂ ਨੂੰ ਫਿਰ ਕਦੇ ਭਰਿਆ ਨਹੀਂ ਜਾ ਸਕਦਾ। ਜੇ ਉਹ ਭਰੇ ਵੀ ਜਾਣ ਤੇ ਉਸ ਦੇ ਉੱਤੇ ਨਿਸ਼ਾਨ ਰਹਿੰਦੇ ਨੇ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਸਭ ਨੂੰ ਬਹੁਤ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਇਸ ਮਾਮਲੇ ਦੇ ਵਿੱਚ। ਈਵਨ ਜਿਹੜੇ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਵੀ ਹੋਣੇ ਨੇ, ਰੈਲੀਜ਼ ਹੋਣੀਆਂ ਨੇ, ਦੂਸਰਾ ਹੋਣਾ, ਉਹਦੇ 'ਚ ਵੀ ਅਸੀਂ ਘੱਟ ਤੋਂ ਘੱਟ ਇਸ ਕਿਸਮ ਦੀ ਕੋਈ ਗੱਲ ਜਿਹੜੀ ਜਿਵੇਂ ਵੀਰ ਨਵਤੇਜ ਸਿੰਘ ਨੇ ਕਿਹਾ ਵੀ ਕਾਨੂੰਨੀ ਤੌਰ ਤੇ ਭਾਵੇਂ ਅਸੀਂ ਕਾਨੂੰਨ ਦੇ ਦਾਇਰੇ 'ਚ ਹੀ ਹੋਈਏ, ਪਰ ਜਿਹੜੇ ਸਾਡਾ ਦੁਸ਼ਮਣ ਹੈ ਉਹ ਤਾਂ ਉਸ ਨੂੰ ਇਸ ਕਿਸਮ ਦੇ ਫਿਰ EDM 'ਚ ਬਦਲ ਦਿੰਦਾ ਹੈ ਜਿਹੜਾ ਉੱਥੋਂ ਦੇ ਸਿੱਖਾਂ ਦੇ ਮਨਾਂ 'ਚ ਵੀ ਇਨਸਿਕਿਉਰਿਟੀ ਪੈਦਾ ਕਰਦਾ ਹੈ। ਔਰ ਨਾਲ ਦੀ ਨਾਲ ਈਵਨ ਇੰਟਰਨੈਸ਼ਨਲੀ ਵੀ ਮੇਰਾ ਨਹੀਂ ਖਿਆਲ ਕਿ ਵੀ ਇਸ ਕਿਸਮ ਦੇ ਜਿਹੜਾ ਕੋਈ ਮਾਹੌਲ ਜਾਂ ਗੱਲ ਦੇ ਨਾਲ ਕੋਈ ਸਾਡੇ ਕਾਜ਼ ਦੀ ਸਰਵਿਸ ਹੁੰਦੀ ਹੈ। ਅੱਜ ਅਸੀਂ ਪ੍ਰੋਗਰਾਮ ਲੇਟ ਸ਼ੁਰੂ ਕੀਤਾ ਹੈ, ਲੇਕਿਨ ਇਹ ਟੌਪਿਕ ਜਿਹੜਾ ਇਸ ਵੇਲੇ ਜੋ ਮਿਡਲ ਈਸਟ ਦੇ ਵਿੱਚ ਚੱਲ ਰਿਹਾ, ਇੱਕ ਪਾਸੇ ਜਿਵੇਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਟਾਕ ਸ਼ੋਅ 'ਚ ਵੀ ਮੈਂ ਕਿਹਾ ਸੀ ਕਿ ਇਸ ਇਸ਼ੂ ਦੇ 2 ਪਹਿਲੂ ਨੇ। ਇੱਕ ਪਹਿਲੂ ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਅਹਿਮਦਾਬਾਦ ਸ਼ਹਿਰ ਦੇ ਵਿੱਚ ਖਲੋ ਕੇ ਜਦੋਂ ਬੇਗੁਨਾਹ ਜਿਹੜੇ ਮਾਰੇ ਜਾ ਰਹੇ ਸਨ, ਬੱਚੀਆਂ ਬੇਪਤ ਹੋ ਰਹੀਆਂ ਸਨ, ਦੁਕਾਨਾਂ, ਘਰ, ਮਕਾਨ, ਧਾਰਮਿਕ ਥਾਵਾਂ ਸੜ ਰਹੀਆਂ ਸਨ, ਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਉੱਥੇ ਨਾ ਤਾਂ ਉਹਨਾਂ ਨੇ ਇਹ ਡਿਸਟਿੰਗੁਇਸ਼ ਕੀਤਾ ਕਿ ਜਿਹੜੇ ਮੁਲਕ ਦੇ ਉੱਤੇ ਕਾਬਜ਼ ਸਨ ਮੁਗਲ, ਉਹਨਾਂ ਦੇ ਪਰਿਵਾਰਾਂ ਦੇ ਨਾਲ ਕੀ ਹੋ ਰਿਹਾ, ਜਾਂ ਜਿਹੜੇ ਹਮਲਾਵਰ ਸਨ ਤੁਰਕ ਬਾਬਰ ਦੇ ਥੱਲੇ, ਉਹਨਾਂ ਦੇ ਨਾਲ ਵੀ ਕਿੱਥੇ ਕੀ ਹੋਇਆ ਹੋਏਗਾ। ਉਹ ਇੱਕ ਸਭ ਦੀ ਕੁੱਲ ਮਨੁੱਖਤਾ ਦੀ ਪੀੜ ਸੀ, ਮਨੁੱਖਤਾ ਦਾ ਦਰਦ ਸੀ। ਉਹਦੇ 'ਚ ਕੋਈ ਹਿੰਦੂ ਮੁਸਲਮਾਨ ਦਾ ਇਸ਼ੂ ਵੀ ਨਹੀਂ ਸੀ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਇਸ ਗੱਲ ਦਾ ਧਿਆਨ ਰਹੇ ਕਿ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖਾ ਲਾਏ ਵੇ ਲਾਲੋ। ਕਿ ਵੀ ਭਾਵੇਂ ਉੱਚੀ ਜ਼ਾਤ ਦੀਆਂ ਹਿੰਦੂ ਔਰਤਾਂ ਨੇ, ਭਾਵੇਂ ਸ਼ੂਦਰ ਔਰਤਾਂ ਨੇ, ਭਾਵੇਂ ਮੁਸਲਮਾਨ ਔਰਤਾਂ ਨੇ, ਸਾਰੀਆਂ ਬੇਪਤ ਹੋ ਰਹੀਆਂ ਨੇ। ਔਰ ਇਸ ਦੇ ਨਾਲ ਨਾਲ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਰਾਤ ਘਰੀ ਨਹੀਂ ਪਰਤੇ, ਮਾਰੇ ਗਏ, ਉਹ ਸਿਵਿਆਂ ਦੇ ਵਿੱਚ, ਕਬਰਸਤਾਨਾਂ ਦੇ ਵਿੱਚ ਰੁਲਦੀਆਂ ਨੇ, ਲੱਭ ਰਹੀਆਂ ਨੇ। ਕਿਵੇਂ ਅੱਜ ਉਹੀ ਹਾਲਾਤ ਸੈਟਰਡੇ ਤੋਂ ਸ਼ੁਰੂ ਹੋ ਕੇ ਮਿਡਲ ਈਸਟ ਦੇ ਗਾਜ਼ਾ ਔਰ ਸਾਊਥ ਇਜ਼ਰਾਈਲ, ਜਿੱਥੇ ਕਿ ਹਮਾਸ ਨੇ ਤਿੰਨੋਂ ਹੀ ਲੈਵਲ ਤੋਂ ਅਟੈਕ ਕੀਤਾ। ਉਹਨਾਂ ਨੇ ਰਾਕਟ ਵੀ 5000 ਦੇ ਕਰੀਬ ਦਾਗੇ, ਪੈਰਾਸ਼ੂਟ ਰਾਹੀਂ ਵੀ ਉਹ ਉਤਰੇ,
ਜ਼ਮੀਨ ਤੇ ਉਹਨਾਂ ਨੇ ਬੁਲਡੋਜ਼ ਕਰਕੇ ਬਾਰਡਰ ਵੀ ਰਾਹੀਂ ਵੀ ਉਹ ਸਿੱਧੇ ਉਹਨਾਂ ਦੇ ਗਨਮੈਨ ਅੰਦਰ ਗਏ, ਔਰ ਇਸੇ ਤਰ੍ਹਾਂ ਬੋਟਸ ਦਾ ਇਸਤੇਮਾਲ ਕਰਕੇ ਮੈਡੀਟੇਰੇਨੀਅਨ ਸੀ ਰਾਹੀਂ ਵੀ ਉਹਨਾਂ ਨੇ ਉਸ 'ਤੇ ਅਟੈਕ ਕੀਤਾ। ਉਸ ਸ਼ਹਿਰ ਦੇ ਵਿੱਚ ਵੀ ਜਿਹੜਾ ਗੁਰੂ ਸਾਹਿਬ ਨੇ, ਮੈਂ ਜਦੋਂ ਹੁਣ ਦੇਖਦਾ ਖਬਰਾਂ ਤਾਂ ਇੱਕਦਮ ਬਾਣੀ ਦੇ ਨਾਲ ਜੁੜਦੇ ਆ, ਉਹੀ ਧਿਆਨ ਜਾਂਦਾ ਹੈ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਅਕੇਲਾ। ਹੁਣ ਮਾਸਪੁਰੀ ਜਿੱਥੇ ਹਿਊਮਨ ਫਲੈਸ਼ ਦੀ ਬਦਬੂ ਹੈ, ਹੁਣ ਐਮਨਾਬਾਦ 'ਚ ਖਲੋ ਕੇ ਇਹੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਵੀ ਮੈਂ ਦੇਖ ਰਿਹਾ ਸਾਹਿਬ ਦੇ ਰੰਗ ਕੀ ਨੇ, ਪੀੜ ਵੀ ਹੈ, ਤੇ ਮੈਂ ਇਹ ਮਸਲਾ ਵੀ ਕਹਿਣਾ ਚਾਹੁੰਦਾ ਹਾਂ। ਮਾਸਪੁਰੀ ਦੇ ਵਿਚਾਰ 'ਚ ਫਿਰ ਇਹ ਮਾਸ ਦੀ ਦੁਰਗੰਧ ਹੈ ਕਿ ਭਾਈ ਜਿਹਨੇ ਇਹ ਰੱਬ ਨੇ ਖਲਕਤ ਪੈਦਾ ਕੀਤੀ, ਆਪੋ ਆਪਣੇ ਰੰਗਾਂ 'ਚ ਜਦੋਂ ਰੰਗੀ ਰਹਿੰਦੀ ਹੈ, ਉਸ ਅਸਲ ਨਾਲੋਂ ਟੁੱਟ ਜਾਂਦੀ ਹੈ। ਜ਼ਾਹਰ ਹੈ ਲੜਾਈਆਂ ਹਉਮੈ ਦੇ ਲਈ, ਤਾਕਤ ਅਖਤਿਆਰ ਕਰਨ ਦੇ ਲਈ, ਦੂਸਰਿਆਂ ਨੂੰ ਗੁਲਾਮ ਬਣਾਉਣ ਦੇ ਲਈ, ਦੁਬੈਲ ਬਣਾਉਣ ਦੇ ਲਈ, ਇਸ ਲਈ ਹੁੰਦੀਆਂ ਨੇ। ਸੋ ਇੱਕ ਇਸ ਸਾਰੇ ਕਨਫਲਿਕਟ ਦਾ ਇਹ ਹਿਊਮੈਨਿਟੇਰੀਅਨ ਆਸਪੈਕਟ ਹੈ, ਜਿਸ 'ਚ ਬੇਗੁਨਾਹ ਦੇ ਨਾਲ ਸਾਡੀ ਹਮਦਰਦੀ ਨਹੀਂ, ਸਾਡਾ ਦਿਲ ਵਲੂੰਦਰਿਆ ਜਾਂਦਾ ਹੈ ਜਦੋਂ ਅਸੀਂ ਉਹਨਾਂ ਦੀ ਤਕਲੀਫ ਦੇਖਦੇ ਹਾਂ। ਤੇ ਦੂਸਰਾ ਇਸ ਦਾ ਸਿਆਸੀ ਪੱਖ ਹੈ। ਸਿਆਸੀ ਪੱਖ ਸਾਨੂੰ 75 ਸਾਲ ਪਹਿਲਾਂ ਲੈ ਜਾਂਦਾ ਹੈ, ਸਾਨੂੰ ਇੱਕ ਕਲੋਨੀਅਲ ਮੈਪ ਮੇਕਿੰਗ 'ਤੇ ਲੈ ਜਾਂਦਾ ਹੈ। ਉਸ ਤੋਂ ਵੀ ਪਹਿਲਾਂ ਫਿਰ 1914-1918 ਦੇ ਵਿਚਾਲੇ ਫਸਟ ਵਰਲਡ ਵਾਰ 'ਤੇ ਲੈ ਜਾਂਦਾ ਹੈ, ਜਿਸ ਤੋਂ ਬਾਅਦ ਇਹ ਸਾਰੇ ਵਿਦ ਦਾ ਨੌਚ ਆਫ ਦਾ ਪੈਨ ਮੁਲਕ ਕ੍ਰੀਏਟ ਕੀਤੇ ਗਏ। ਔਰ ਇਹਨਾਂ 75 ਸਾਲਾਂ 'ਚ ਇਹਦੇ ਬਾਵਜੂਦ ਕਿ ਜਦੋਂ ਅਸੀਂ ਦੁਨੀਆ ਦੀ ਵੱਡੀ ਪੰਚਾਇਤ ਦੀ ਗੱਲ ਕਰਦੇ ਹਾਂ, ਯੂਨਾਈਟਿਡ ਨੇਸ਼ਨਸ ਦੀ, ਕਿਉਂਕਿ ਜਿਹੜੀ ਤਕਲੀਫ ਹੈ ਉਹ ਫਲਸਤੀਨੀਆਂ ਦੀ ਹੋਏ, ਉਹ ਅੱਜ ਯਹੂਦੀਆਂ ਦੀ ਹੋਏ ਇਜ਼ਰਾਈਲ ਦੇ ਵਿੱਚ, ਉਹ ਕਸ਼ਮੀਰੀਆਂ ਦੀ ਹੋਏ, ਉਹ ਪੰਜਾਬ ਦੇ ਸਿੱਖਾਂ ਦੀ ਹੋਏ, ਉਹ ਈਵਨ ਜੇ ਇਹ ਕਹਿਣਾ ਹੋਏ ਕਿ ਭਾਈ ਦੁਨੀਆ ਦੇ ਕਿੰਨੇ ਖਿੱਤੇ ਨੇ, ਜੇ 50 ਤੋਂ ਜ਼ਿਆਦਾ ਗਿਣਾਏ ਜਾ ਸਕਦੇ ਨੇ, ਜਿਹੜੇ ਸਿਰਫ ਤੇ ਸਿਰਫ ਜਿਹੜੀਆਂ ਯੂਰਪੀਅਨ ਪਾਵਰਸ ਨੇ ਉਹਨਾਂ ਖਿੱਤਿਆਂ ਨੂੰ ਕੋਲੋਨਾਈਜ਼ ਕੀਤਾ ਸੀ, ਉਹਨਾਂ ਦੀਆਂ ਬਸਤੀਆਂ ਬਣਾਈਆਂ ਸੀ। ਉੱਥੋਂ ਜਾਣ ਲੱਗਿਆਂ ਜਦੋਂ ਉਹਨਾਂ ਨੇ ਮੈਪ ਮੇਕਿੰਗ ਕੀਤੀ, ਕੋਈ ਇੱਧਰ ਛੱਡ ਦਿੱਤਾ, ਕੋਈ ਉੱਧਰ ਛੱਡ ਦਿੱਤਾ, ਤੇ ਇਹ ਜਿਹੜੇ ਨੇ ਉਹਦਾ ਨਤੀਜਾ ਕਿ ਜੇ ਅਸੀਂ ਇਹ ਮਿਡਲ ਈਸਟ ਦੇ ਇਸ ਮਸਲੇ ਦੀ ਗੱਲ ਕਰੀਏ, ਜਦੋਂ ਪ੍ਰੈਜ਼ੀਡੈਂਟ ਓਬਾਮਾ ਪਹਿਲੀ ਵਾਰ ਬਣੇ, ਉਹਨਾਂ ਦਾ ਪੋਲ ਪ੍ਰੋਮਿਸ ਸੀ ਕਿ ਵੀ 3 ਖਿੱਤੇ ਜਿਹੜੇ ਕ੍ਰਾਈਸਿਸ ਵਾਲੇ ਨੇ ਉਹਨਾਂ ਦੇ ਲਈ ਅਸੀਂ ਐਂਬੈਸਡਰ ਐਟ ਲਾਰਜ ਬਣਾਵਾਂਗੇ। ਉਹਦੇ 'ਚ ਇੱਕ ਫਲਸਤੀਨ ਦਾ ਸੀ ਕਿ ਵੀ ਇੱਥੇ ਤਾਂ ਕਿ ਇਹਦਾ ਕੋਈ 2 ਨੇਸ਼ਨ ਥਿਊਰੀ ਜਾਂ 2 ਨੇਸ਼ਨ ਸੋਲਿਊਸ਼ਨ, ਜਿਸ ਦਾ ਆਧਾਰ ਔਸਲੋ ਅਕੋਰਡ ਸੀ, ਯਾਸਰ ਅਰਾਫਾਤ ਔਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਰਬੀਨ ਦੇ ਵਿਚਾਲੇ। ਦੂਸਰਾ ਸੀ ਕਿ ਕਸ਼ਮੀਰ ਦੇ ਵਿੱਚ ਵੀ ਜਿਹੜਾ ਹੈ ਉਹ ਐਂਬੈਸਡਰ ਐਟ ਲਾਰਜ ਉਹਨਾਂ ਦਾ ਹੋਏਗਾ। ਔਰ ਥਰਡ ਸ਼ਾਇਦ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿਚਾਲੇ, ਉਦੋਂ ਕਿਉਂਕਿ ਇਹ ਚੱਲ ਹੀ ਰਿਹਾ ਸੀ ਜਿਹੜਾ ਉਸਾਮਾ ਵਾਲਾ ਇਸ਼ੂ ਹੈ। ਸੋ ਨਾ ਮਿਡਲ ਈਸਟ ਵਾਲਾ ਕਿਸੇ ਕੰਢੇ ਲੱਗਾ। ਇੰਡੀਆ ਨੇ ਤਾਂ ਇਹ ਕਿਹਾ ਕਿ ਜੀ ਅਸੀਂ ਬਿਲਕੁਲ ਨਹੀਂ ਵੜਨ ਦਿਆਂਗੇ ਐਂਬੈਸਡਰ ਐਟ ਲਾਰਜ, ਕੋਈ ਅਸੀਂ ਕਸ਼ਮੀਰ ਨੂੰ ਮੰਨਦੇ ਹੀ ਨਹੀਂ ਹੈ ਕਿ ਬਈ ਇਹ ਡਿਸਪਿਊਟਡ ਟੈਰੀਟਰੀ ਹੈ। ਔਰ ਜਦੋਂ ਓਬਾਮਾ ਨੇ ਉੱਥੋਂ ਬੈਕ ਆਫ ਕੀਤਾ ਉਸ ਮੁੱਦੇ ਤੇ, ਔਰ ਉਹ ਸਿਰਫ ਬਿਟਵੀਨ ਪਾਕਿਸਤਾਨ ਐਂਡ ਅਫਗਾਨਿਸਤਾਨ ਹੀ ਰਹਿ ਗਿਆ, ਹੁਣ ਤਾਂ ਉਹਦੀ ਵੀ ਡੈਥ ਹੋ ਗਈ ਜਿਹਨੂੰ ਲਾਇਆ ਸੀ। ਤਾਂ ਉਦੋਂ ਹੀ ਇਹ ਸੀ ਕਿ ਬਈ ਅਜੇ ਦਮਖਮ ਨਹੀਂ ਹੈ ਅਮਰੀਕਾ ਜਾਂ ਵੈਸਟਰਨ ਪਾਵਰਸ ਕਿ ਭਾਈ ਜੇ 2 ਨੇਸ਼ਨ ਸੋਲਿਊਸ਼ਨ ਨੂੰ ਆਲਰੇਡੀ ਫਾਈਨਲੀ ਮੰਨ ਲਿਆ ਹੋਇਆ UN ਨੇ, ਯੂਰਪੀਅਨ ਯੂਨੀਅਨ ਨੇ, ਅਮਰੀਕਾ ਨੇ, ਤੇ ਉਹਨੂੰ ਇੰਪਲੀਮੈਂਟ ਕੀਤਾ ਜਾਏ। ਹੁਣ ਇਸ ਦੇ ਪਿੱਛੇ ਕੀ ਹੈ, ਕੀ ਸਟ੍ਰੈਟਜੀਜ਼ ਨੇ? ਅੱਜ ਹੀ ਮੈਂ ਬਹੁਤ ਵੱਡਾ ਫ੍ਰੀ ਥਿੰਕਰ ਹੈ ਨੋਮ ਚਮਸਕੀ, ਉਹਨਾਂ ਦੀ ਇੱਕ ਬਰੀਫ 7 ਮਿੰਟ ਦੀ ਟਾਕ ਸੁਣ ਰਿਹਾ ਸੀ, ਔਰ ਮੈਂ ਪਹਿਲੀ ਵਾਰ ਇੱਕ ਟਰਮ ਜਿਹੜੀ ਹੈ ਅਸੀਂ ਜ਼ਾਓਨਿਸਟ ਦਾ ਸੁਣਦੇ ਹਾਂ, ਜ਼ਾਓਇਜ਼ਮ ਕਿਹਾ ਜਾਂਦਾ ਜਾਂ ਜੂਸ਼ ਜ਼ਾਓਨਿਜ਼ਮ ਕਿਹਾ ਜਾਂਦਾ, ਪਰ ਉਹਨੇ ਨੋਮ ਚਮਸਕੀ ਨੇ ਇਸ ਨੂੰ ਕ੍ਰਿਸਚਨ ਜ਼ਾਓਇਜ਼ਮ ਦੇ ਨਾਲ ਸ਼ੁਰੂ ਕੀਤਾ ਕਿ ਭਾਈ ਇਹ ਸਾਰਾ ਕਾਨਸੈਪਟ ਜਿਹੜੇ ਬ੍ਰਿਟਨ ਔਰ ਫਿਰ ਉਹ ਜਿਹੜੀਆਂ ਸਾਰੀਆਂ ਪਾਵਰਸ ਜਿਹੜੀਆਂ ਆਪਣਾ ਆਧਾਰ ਧਰਮ ਦੇ ਉੱਤੇ ਖੜਾ ਕਰਦੀਆਂ ਨੇ, ਬਾਈਬਲ ਦੇ ਨਾਲ ਜੋੜਦੀਆਂ ਨੇ, ਤੇ ਬਾਈਬਲ ਦੇ ਉਹਨੂੰ ਫੋਲੋ, ਉਸੇ 'ਚ ਹੀ ਉਹਨਾਂ ਨੇ ਈਵਨ ਪ੍ਰੈਜ਼ੀਡੈਂਟ ਟਰੂਮੈਨ ਜਿਹੜਾ ਰੋਜ਼ਾਨਾ ਬਾਈਬਲ ਪੜ੍ਹਦਾ ਸੀ ਉਸ ਦੇ ਨਾਲ ਜੋੜ ਕੇ, ਉਹ ਇੱਕ ਵੱਖਰੀ ਬਹਿਸ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਸਾਰੇ ਮਸਲੇ ਨੂੰ ਖੜਾ ਕਰਨ ਵਾਲੀਆਂ ਵੀ ਇਹੀ ਪਾਵਰਸ ਨੇ। ਜਿਹੜੀ ਯੂਰਪ ਦੀ ਕਲੈਕਟਿਵ ਗਿਲਟ ਸੀ ਕਿ ਵੀ ਕਿਵੇਂ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ, ਉਹ ਜਾਂ ਸਾਥੀ ਬਣੇ ਹੋਏ ਸੀ ਉਹਨਾਂ ਦੇ ਨਾਜ਼ੀਆਂ ਦੇ, ਜਾਂ ਸਾਇਲੈਂਟ ਸੀ।
ਔਰ ਉਹਦੇ 'ਚ ਐਕਟਿਵ ਪਾਰਟਿਸਿਪੇਸ਼ਨ ਵੀ ਉਹਨਾਂ ਦੀ ਕਿਵੇਂ ਰਹੀ। ਸੋ ਉਸ ਆਪਣੀ ਯੂਰਪੀਅਨ ਜਿਹੜੀ ਕਲੈਕਟਿਵ ਗਿਲਟ ਸੀ ਉਹਦੇ ਥੱਲੇ ਉਹਨਾਂ ਨੇ ਮਿਡਲ ਈਸਟ ਜਾ ਕੇ ਸਹਿ ਦਾ ਤਕਲਾ ਗੱਢਿਆ, ਔਰ ਇਸ ਅੰਦਾਜ਼ ਦੇ ਵਿੱਚ ਕਿ ਇਹਦੇ ਬਾਵਜੂਦ ਕਿ ਜਦੋਂ ਤੋਂ ਅਸੀਂ ਦੇਖ ਰਹੇ ਹਾਂ ਕਿ ਭਾਈ ਇਹ ਕਿਸ ਹੱਦ ਤੱਕ ਪ੍ਰੋਬਲਮ ਚਲੀ ਗਈ ਹੈ, ਔਰ ਇੱਕ ਹੋਪ ਸੀ ਜਦੋਂ PLO ਦੇ ਯਾਸਰ ਅਰਾਫਾਤ ਔਰ ਇਜ਼ਰਾਈਲ ਦੇ ਰੈਬੀਨ ਦੇ ਵਿਚਾਲੇ ਜਿਹੜਾ ਉਹ ਹੋਇਆ, ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਇਹ ਪੀਸ ਅਕੋਰਡ ਔਸਲੋ ਦੇ ਵਿੱਚ। ਲੇਕਿਨ 26-27 ਸਾਲ ਉਹ ਇੰਪਲੀਮੈਂਟ ਨਹੀਂ ਹੋਇਆ। ਨਤੀਜੇ ਦੇ ਤੌਰ ਤੇ ਸਿਚੁਏਸ਼ਨ ਅੱਜ ਇੱਥੇ ਖੜੀ ਹੈ। ਔਰ ਜੇ ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਕਿ ਇਸ ਵੇਲੇ ਲੇਟੈਸਟ ਕੀ ਚੱਲ ਰਿਹਾ, ਆਲਰੇਡੀ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਇਜ਼ਰਾਈਲ ਜਾ ਰਹੇ ਨੇ। ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਫਿਰ ਫੁੱਲ ਸਪੋਰਟ ਇਜ਼ਰਾਈਲ ਨੂੰ ਥਰੋ ਕੀਤੀ ਹੈ। ਜਹਾਜ਼ ਅਮਰੀਕਾ ਦੇ ਅਸਲਾ ਵੀ ਲੈ ਕੇ ਜਾ ਰਹੇ ਨੇ, ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿਉਂਕਿ ਗਾਜ਼ਾ ਦੇ ਉੱਤੇ ਲਗਾਤਾਰ ਬੰਬਾਰਡਮੈਂਟ ਹੋ ਰਹੀ ਹੈ। 200 ਤੋਂ ਜ਼ਿਆਦਾ ਅਟੈਕ ਇਹਨਾਂ ਦਿਨਾਂ 'ਚ ਹੋਏ ਨੇ। 1000 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਹ ਨੇ। ਹਸਪੀਟਲ ਔਰ ਦੂਜੇ ਉਹਨਾਂ ਦਾ ਸੋਲਰ ਸਿਸਟਮ ਸਾਰਾ ਡਿਸਫੰਕਸ਼ਨਲ ਹੈ। ਲੋਕ ਬੜੀ ਬੁਰੀ ਤਰ੍ਹਾਂ ਜਿਹੜੇ ਨੇ ਆਵਾਜ਼ਾਰੀ 'ਚ ਨੇ। ਜ਼ਖਮੀਆਂ ਦੀ ਗਿਣਤੀ ਵੀ ਹਜ਼ਾਰਾਂ ਦੇ ਵਿੱਚ ਹੈ, ਔਰ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਅਗਲੇ 1-2 ਦਿਨਾਂ ਦੇ ਵਿੱਚ ਗਰਾਊਂਡ ਅਟੈਕ ਇਜ਼ਰਾਈਲ ਦੀ ਫੌਜ ਵੱਲੋਂ ਹੋਏ। ਔਰ ਨੇਤਨਯਾਹੂ ਦੀ ਮੈਂ ਲੇਟੈਸਟ ਸਟੇਟਮੈਂਟ ਦੇਖ ਰਿਹਾ ਸੀ, ਉਹਨੇ ਕਿ ਐਵਰੀ ਹਮਾਸ ਮੈਂਬਰ ਇਜ਼ ਏ ਡੈਡ ਮੈਨ, ਕਿ ਹਰ ਇੱਕ ਨੂੰ ਅਸੀਂ ਮਾਰ ਦਿਆਂਗੇ। ਹੁਣ ਤੁਸੀਂ 25 ਲੱਖ ਦੀ ਆਬਾਦੀ 'ਚੋਂ ਕਿਹੜਾ ਦੇਖੋਗੇ ਹਮਾਸ? ਉੱਥੇ ਤਾਂ ਉਹ ਵਿਚਾਰੇ ਪਹਿਲਾਂ ਹੀ ਉਸ ਓਪਨ ਜੇਲ੍ਹ 'ਚ ਰੱਖੇ ਹੋਏ ਨੇ। ਇਸ ਦਾ ਮਤਲਬ ਇਹ ਹੈ, ਹਾਲਾਂ ਜਿਹੜੇ ਇਹਨਾਂ ਦੇ ਸਿੰਪੈਥਾਈਜ਼ਰ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਹੁਣ ਤੱਕ ਹਮਦਰਦੀ ਇਜ਼ਰਾਈਲ ਦੇ ਨਾਲ ਹੈ ਲੋਕਾਂ ਦੀ, ਕਿਉਂਕਿ ਸਿਵਿਲੀਅਨ ਮਾਰੇ ਗਏ ਨੇ ਔਰ 150 ਤੋਂ ਜ਼ਿਆਦਾ ਕਿਡਨੈਪ ਹੋਏ ਨੇ। ਪਰ ਜਿਸ ਰਸਤੇ ਤੇ ਚੱਲੇ ਨੇ ਬਹੁਤ ਜਲਦੀ ਇਹ ਜਿਹੜਾ ਟ੍ਰੈਂਡ ਬਦਲੇਗਾ, ਕਿਉਂਕਿ ਜਦੋਂ ਤੁਸੀਂ ਬੇਗੁਨਾਹ ਨੂੰ ਮਾਰਦੇ ਹੋ ਕਿਤੇ ਵੀ, ਫਿਰ ਇਜ਼ਰਾਈਲ ਦੇ ਖਿਲਾਫ ਇੱਕ ਵੇਵ ਬਣੇਗੀ। ਔਰ ਆਲਰੇਡੀ ਜਿਵੇਂ ਤੁਸੀਂ ਕਿਹਾ ਵੀ 2 ਬਲਾਕ ਨੇ, ਰਸ਼ੀਆ ਚਾਈਨਾ, ਉਹਨਾਂ ਨੇ ਆਪਣੀ ਲਾਈਨ ਲਈ ਹੈ। ਔਰ ਈਵਨ ਕੱਲਾ ਇਹੀ ਨਹੀਂ ਕਿ ਮੁਲਕ ਵੰਡੇ ਹੋਏ ਨੇ। ਜੇ ਅਸੀਂ ਈਵਨ UK ਦੇ ਹਵਾਲੇ ਨਾਲ ਦੇਖੀਏ ਤੇ ਅੱਜ ਜਿੱਥੇ ਇੱਕ ਪਾਸੇ ਕਈ ਥਾਂ ਕੈਂਡਲਾਈਟ ਵਿਜਲ ਔਰ ਦੂਸਰੇ ਇਜ਼ਰਾਈਲ ਦੇ ਜਿਹੜੇ ਮਾਰੇ ਗਏ ਬੇਗੁਨਾਹ ਨੇ ਉਹਨਾਂ ਦੇ ਲਈ ਹੋ ਰਹੇ ਨੇ। ਬ੍ਰੈਡਫੋਰਡ ਔਰ ਮੈਨਚੈਸਟਰ ਦੇ ਵਿੱਚ ਵੱਡੇ ਪ੍ਰੋਟੈਸਟ ਫਲਸਤੀਨੀਆਂ ਦੇ ਹੱਕ 'ਚ ਹੋਏ ਨੇ, ਕਿਉਂਕਿ ਯੂਰਪ ਦੇ ਵਿੱਚ ਕਾਫੀ ਵੱਡੀ ਡਿਵੀਜ਼ਨ ਹੈ। ਅਮਰੀਕਾ 'ਚ ਲੋਕਾਂ 'ਚ ਵੀ ਔਰ ਹਕੂਮਤ ਵੀ ਪ੍ਰੋ ਇਜ਼ਰਾਈਲ ਹੈ, ਲੇਕਿਨ ਯੂਰਪ ਦੇ ਵਿੱਚ ਇਹੀ ਕਾਰਨ ਹੈ ਕਿ ਭਾਵੇਂ ਇਮੀਡੀਏਟ ਬਾਅਦ ਯੂਰਪੀਅਨ ਯੂਨੀਅਨ ਨੇ ਕਿਹਾ ਸੀ ਜੀ ਅਸੀਂ $500-600 ਮਿਲੀਅਨ ਦੀ ਏਡ ਜਿਹੜੀ ਫਲਸਤੀਨੀਆਂ ਨੂੰ ਦਿੰਦੇ ਆ ਉਹ ਬਲੌਕ ਕਰ ਰਹੇ ਹਾਂ, ਪਰ ਇੰਨਾ ਕ੍ਰਿਟਿਸਿਜ਼ਮ ਹੋਇਆ ਕਿ ਉਹਨਾਂ ਨੂੰ ਕਿਹਾ ਜੀ ਨਹੀਂ ਅਸੀਂ ਤਾਂ ਇਹ ਰਿਵਿਊ ਕਰਨੀ ਸੀ ਕਿ ਉਹਦਾ ਮਿਸਯੂਜ਼ ਨਾ ਹੋਏ। ਉਹਨਾਂ ਨੇ ਫੈਸਲਾ ਕੀਤਾ ਕਿ ਵੀ ਸੋ ਇਕੱਲਾ ਇਹ ਨਹੀਂ ਹੈ, ਇਸ 'ਚੋਂ ਜਦੋਂ ਕੋਈ ਇਸ ਕਿਸਮ ਦਾ ਹਾਈ ਐਮੋਸ਼ਨਲ ਜਿਹੜਾ ਮਾਹੌਲ ਬਣਦਾ ਫਿਰ ਜਿਹੜੀਆਂ ਕਮਿਊਨਿਟੀਜ਼, ਕਿਉਂਕਿ ਦੁਨੀਆ ਭਰ ਦੇ ਵਿੱਚ ਜੇ ਇਹ ਕਹਿਣਾ ਹੋਏ ਕਿ ਵੀ ਅਰਬਾਂ ਦੀ ਜਾਂ ਮੁਸਲਮਾਨਾਂ ਦੀ ਆਬਾਦੀ ਵੀ ਜਿਹੜੀ ਹੈ ਕਲੋਜ਼ ਟੂ 1.5-2 ਬਿਲੀਅਨ ਹੈ। ਜੂਜ਼ ਵੈਸੇ ਵੀ ਜਦੋਂ ਤੁਸੀਂ ਐਂਟੀ ਸੈਮਿਟਿਜ਼ਮ ਦੇਖਦੇ ਹੋ ਯੂਰਪ 'ਚ ਬਹੁਤ ਜ਼ਿਆਦਾ ਹੈ। ਈਵਨ ਅਮਰੀਕਾ 'ਚ ਵੀ ਪਿਛਲੇ ਦਿਨਾਂ 'ਚ ਇੱਕ ਡਾਟਾ ਜਿਹੜਾ ਹੇਟ ਕ੍ਰਾਈਮਸ ਦਾ ਸੀ, ਅਮਰੀਕਾ 'ਚ ਵੀ ਜਿੰਨੇ ਹੇਟ ਕ੍ਰਾਈਮ ਹੁੰਦੇ ਨੇ ਆਲਮੋਸਟ 50% ਯਹੂਦੀਆਂ ਦੇ ਖਿਲਾਫ ਹੁੰਦੇ ਨੇ, ਔਰ ਲਗਭਗ 13% ਜਿਹੜੇ ਨੇ ਉਹ ਸਿੱਖਾਂ ਦੇ ਖਿਲਾਫ ਨੇ, ਲਗਭਗ 9% ਮੁਸਲਮਾਨਾਂ ਦੇ ਖਿਲਾਫ ਨੇ। ਹੁਣ ਜੇ ਆਲਮੋਸਟ ਅੱਧੇ ਹੇਟ ਕ੍ਰਾਈਮ ਅਮਰੀਕਾ ਵਰਗੇ ਮੁਲਕ 'ਚ ਨੇ, ਤੇ ਜਦੋਂ ਹੁਣ ਇਸ ਕਿਸਮ ਦਾ ਪਾਰਟ ਚੱਲਿਆ, ਜੇ ਕੋਈ ਵੀ ਇਸ ਕਿਸਮ ਦਾ ਮਾਹੌਲ ਯੂਰਪ ਦੇ ਵਿੱਚ ਵੀ ਔਰ ਅਮਰੀਕਾ ਦੇ ਵਿੱਚ ਵੀ ਬਣ ਜਾਂਦਾ ਹੈ, ਤੇ ਇਹ ਤਾਂ ਬੜਾ ਇਸ ਪਲੈਨਟ ਦੀ ਤਬਾਹੀ ਦਾ। ਔਰ ਇਕੱਲਾ ਇਹੀ ਨਹੀਂ, ਉਸ ਖਿੱਤੇ ਦੇ ਵਿੱਚ ਵੀ ਜਿਵੇਂ ਜਦੋਂ ਅੱਜ ਬਾਈਡਨ ਨੇ ਹਮਾਸ ਨੂੰ ਈਵਲ ਕਿਹਾ, ਇਜ਼ਰਾਈਲ ਦੇ ਨਾਲ ਖੜੇ ਹੋਣ ਦੀ ਗੱਲ ਕੀਤੀ, ਇਹਨੂੰ ਐਂਟਾਈ ਸੈਮਿਟਿਜ਼ਮ ਨਾਲ ਜੋੜਿਆ, ਤੇ ਨਾਲ ਦੀ ਨਾਲ ਈਰਾਨ ਨੂੰ ਵੀ ਵਾਰਨਿੰਗ ਦਿੱਤੀ ਵੀ ਖਬਰਦਾਰ ਕੋਈ ਕੀਤਾ। ਹਾਲਾਂ ਇਜ਼ਰਾਈਲ ਔਰ ਅਮਰੀਕਾ ਇਸ ਪੱਖੋਂ ਅਜੇ ਥੋੜੇ ਸੇਫਲੀ ਵੀ ਚੱਲ ਰਹੇ ਨੇ। ਉਹਨਾਂ ਦਾ ਕਹਿਣਾ ਕਿ ਜੀ ਈਰਾਨ ਇਹਦੇ ਪਿੱਛੇ ਹੋ ਸਕਦਾ ਹੈ, ਪਰ ਉਹਦੇ ਸਬੂਤ ਨਹੀਂ ਨੇ। ਮਤਲਬ ਇਹ ਹੈ ਕਿ ਉਹਨਾਂ ਨੇ ਡੋਰ ਓਪਨ ਰੱਖਿਆ ਹੋਇਆ ਵੀ ਸ਼ਾਇਦ ਉਹ ਇਸ ਨੂੰ ਨਾ ਕਰਨ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਨੇਤਨਯਾਹੂ ਦਾ ਪਾਸਟ ਹੈ, ਜਾਂ ਜਿਵੇਂ ਉਹ ਖੁਦ ਘਿਰਿਆ ਹੋਇਆ, ਜਾਂ ਕੁਝ ਵੀ ਜਿਹੜਾ ਇਸ ਲਾਈਨ ਦੇ ਉੱਤੇ ਹੋ ਸਕਦਾ ਹੈ। ਸੋ ਐਂਟਨੀ ਬਲਿੰਕਨ ਔਨ ਹਿਜ਼ ਵੇ ਟੂ ਇਜ਼ਰਾਈਲ, ਔਰ ਇਹ ਵੀ ਸਾਹਮਣੇ ਆਇਆ ਕਿ 11 ਯੂਨਾਈਟਿਡ ਨੇਸ਼ਨ ਸਟਾਫ ਦੇ ਬੰਦੇ ਵੀ ਗਾਜ਼ਾ ਦੇ ਵਿੱਚ ਮਾਰੇ ਗਏ ਨੇ, ਔਰ ਉਹਨਾਂ ਦਾ ਗਾਜ਼ਾ ਦਾ ਇੱਕੋ ਇੱਕ ਪਾਵਰ ਸਟੇਸ਼ਨ ਜਿਹੜਾ ਉਹ ਸ਼ਟ ਡਾਊਨ ਹੈ, ਇਲੈਕਟ੍ਰਿਸਿਟੀ ਬੰਦ ਹੈ। ਇਸ ਲਈ ਈਵਨ ਹਸਪੀਟਲ ਜੋ ਵੈਸੇ ਹੀ ਬਿਜਲੀ ਤਾਂ ਪਹਿਲਾਂ ਹੀ ਕੱਟ ਦਿੱਤੀ ਗਈ ਸੀ, ਔਰ ਮੈਡੀਸਨ, ਫੂਡ, ਫਿਊਲ, ਵਾਟਰ ਉਹ ਨਹੀਂ ਪਹੁੰਚ ਰਹੇ।
ਔਰ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਇਹ ਕਿਹਾ ਕਿ essential supplies of food, fuel and water should be allowed to reach civilians and said a rapid and unimpeded humanitarian access was needed ਕਿ ਭਾਈ ਇਹ ਜਿਹੜਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਵੀ ਜਿਹੜੀਆਂ ਬੇਸਿਕ ਲੋੜ ਦੀਆਂ ਵਸਤੂਆਂ ਨੇ ਉਹ ਪਹੁੰਚਾਉਣ ਦਾ ਜਿਹੜਾ ਉਹ ਪਾਰਟ ਹੋਏ। ਫਿਰ ਉਹਨਾਂ ਨੇ ਨਾਲ ਦੀ ਨਾਲ ਇਹ ਜਿਹੜੀ ਡੀਟੇਲ ਇੰਟਰਨੈਸ਼ਨਲ ਮੀਡੀਆ 'ਚ ਹੈ ਕਿ ਵੀ ਆਲਮੋਸਟ 2.5 ਲੱਖ ਲੋਕ ਗਾਜ਼ਾ 'ਚੋਂ 2014 ਤੋਂ ਜਦੋਂ ਕਿ ਇਜ਼ਰਾਈਲ ਨੇ ਪਹਿਲਾ ਹੱਲਾ ਬੋਲਿਆ ਸੀ ਉਹ ਘਰੋਂ ਭੱਜੇ ਹੋਏ ਲੋਕ ਨੇ ਔਰ ਇਹ 4 ਲੱਖ ਜਿਹੜੇ ਨੇ ਇਜ਼ਰਾਈਲ ਦੇ ਇਸ ਅਟੈਕ ਦੇ ਨਾਲ ਜਿਹੜੇ ਨੇ ਉਹ ਅਪਰੂਟ ਹੋਏ ਨੇ। ਇਹ ਜਿਹੜੀ ਵਾਸਟ ਮੈਜੋਰਿਟੀ ਆ ਉਹਨਾਂ ਦੀ ਉਹ ਸਕੂਲਾਂ ਦੇ ਵਿੱਚ ਜਿਹਨੂੰ ਯੂਨਾਈਟਿਡ ਨੇਸ਼ਨਸ ਦੀ ਏਜੰਸੀ ਹੈ ਫਾਰ ਫਲਸਤੀਨੀਅਨ ਰਿਫਿਊਜੀਜ਼ ਰਨ ਕਰ ਰਹੀ ਉਹਦੇ 'ਚ ਬੈਠੇ ਹੋਏ ਨੇ ਔਰ ਹੁਣ ਈਵਨ ਉਹਨਾਂ ਦੀ ਵੀ ਵਾਟਰ ਔਰ ਸੈਨੀਟੇਸ਼ਨ ਸਾਈਟ ਕੱਟ ਆਫ ਨੇ ਔਰ ਇਸ ਵੇਲੇ 4 ਲੱਖ ਲੋਕਾਂ ਨੂੰ ਮਦਦ ਦੀ ਲੋੜ ਹੈ। ਔਰ ਇਹ ਵੀ ਵਾਈਟ ਹਾਊਸ ਕੁਆਇਟਲੀ ਕਹਿ ਰਿਹਾ ਹੈ ਇਜ਼ਰਾਈਲ ਨੂੰ ਕਿ ਵੀ ਕੁਛ ਜਿੰਨੇ ਵੀ ਗਾਜ਼ਾ ਦੇ ਸਿਵਿਲੀਅਨ ਨੇ ਉਹਨਾਂ ਨੂੰ ਇਜਿਪਟ ਰਾਹੀਂ ਜਾਂ ਦੂਜੇ ਰਾਹੀਂ ਥੋੜ੍ਹਾ ਬਹੁਤ ਉਸ ਤੋਂ ਬਾਹਰ ਕੱਢਿਆ ਜਾਏ ਪਰ ਇਸ ਦੇ ਉੱਤੇ ਕੋਈ ਬਹੁਤੀ ਆਸ ਨਹੀਂ ਹੈ ਵੀ ਕਿਸ ਪਾਸੇ ਜਾਏਗਾ। ਇਜ਼ਰਾਈਲ ਨੇ ਆਪੋਜੀਸ਼ਨ ਪਾਰਟੀਆਂ ਨੂੰ ਵੀ ਮਿਲਾ ਕੇ ਨੈਸ਼ਨਲ ਗਵਰਨਮੈਂਟ ਬਣਾਉਣ ਦੀ ਜਿਹੜੀ ਪ੍ਰਪੋਜ਼ਲ ਸੀ ਉਸ ਨੂੰ ਅੱਗੇ ਤੋਰਿਆ। ਹੁਣ ਗੱਲ ਭਾਰਤ ਦੀ ਕਰੀਏ। ਭਾਰਤ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਈਵਨ ਅਮਰੀਕਾ ਤੋਂ ਵੀ ਪਹਿਲਾਂ ਸ਼ਾਇਦ ਜਾਂ ਅਮਰੀਕਾ ਦੇ ਨਾਲ ਨਾਲ ਹੀ ਮੋਦੀ ਪਹਿਲਾ ਸੀ ਜਿਹਨੇ ਨੈਤਨਯਾਹੂ ਨੂੰ ਕਾਲ ਕਰਕੇ ਉਹਨੇ ਕਿਹਾ ਸੀ ਜੀ ਸਾਡੀ ਬਲਾਈਂਡ ਸਪੋਰਟ। ਫਿਰ ਪਿਛਲੇ ਕੱਲ ਨੈਤਨਯਾਹੂ ਨੇ ਦੁਬਾਰਾ ਮੋਦੀ ਨੂੰ ਕਾਲ ਕਰਕੇ ਜਿਹੜਾ ਹੈ ਉਹ ਅਪਡੇਟ ਦਿੱਤੀ। ਸੋ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਜਿਹੜਾ ਹਿੰਦੂਤਵੀ ਲੌਬੀ ਜਾਂ ਦੂਜਾ ਇੱਕ ਪਾਸੇ ਤਾਂ ਫੇਕ ਨਿਊਜ਼ ਦੀ ਗੱਲ ਇਸ ਲੈਵਲ 'ਤੇ ਪਹੁੰਚੀ ਹੋਈ ਹੈ ਔਰ ਇਹਨੂੰ ਈਵਨ ਜਿਵੇਂ ਮੈਂ ਕਿਹਾ ਵੀ ਯੂਰਪੀਅਨ ਯੂਨੀਅਨ ਟੈਲਸ ਮੈਟਾ ਟੂ ਕ੍ਰੈਕ ਡਾਊਨ ਔਨ ਇਜ਼ਰਾਈਲ ਹਮਾਸ ਡਿਸਇਨਫੋ ਕਿ ਇਹ ਜਿਹੜੀ ਡਿਸਇਨਫੋਰਮੇਸ਼ਨ ਚੱਲ ਰਹੀ ਹੈ ਉਹ ਦੋਨੋਂ ਧਿਰਾਂ ਵੱਲੋਂ ਹੀ ਹੈ। ਹਮਾਸ ਦੀਆਂ ਜਿਹੜੀਆਂ ਸਪੋਰਟਿੰਗ ਧਿਰਾਂ ਨੇ ਉਹ ਵੀ ਇਸ ਕਿਸਮ ਦੀਆਂ ਵੀਡੀਓਜ਼ ਬਿਆਨਬਾਜ਼ੀਆਂ ਫਲਾਣੀ ਥਾਂ ਇੰਨੇ ਬੱਚੇ ਮਾਰਤੇ ਇੰਨਾ ਹੋਇਆ ਮੁੜ ਕੇ ਉਹਨੂੰ ਸਬਸਟੈਂਸ਼ੀਏਟ ਨਹੀਂ ਕੀਤਾ ਜਾਂਦਾ। ਇਜ਼ਰਾਈਲ ਦੀ ਆਰਮੀ ਵੱਲੋਂ ਵੀ ਕੋਈ ਨਾ ਕੋਈ ਪਹਿਲਾਂ ਨਿਊਜ਼ ਲੀਕ ਕਰ ਦਿੱਤੀ ਜਾਂਦੀ ਹੈ ਜਿਵੇਂ ਕੱਲ੍ਹ ਕੀਤੀ ਗਈ ਇਸ ਕਿਸਮ ਦੀ ਬਾਅਦ 'ਚ ਜਦੋਂ ਕਨਫਰਮ ਨਹੀਂ ਹੁੰਦੀ ਉਹਨੂੰ ਡਿਨਾਈ ਕਰ ਦਿੱਤਾ ਜਾਂਦਾ। ਸੋ ਯੂਰਪੀਅਨ ਯੂਨੀਅਨ ਨੇ ਇਸ ਦੇ ਉੱਤੇ ਜਿਹੜਾ ਕਾਫੀ ਸਖਤ ਲਾਈਨ ਲਈ ਹੈ ਔਰ ਐਲਨ ਮਸਕ ਨੂੰ ਵੀ ਔਰ ਮਾਰਕ ਜ਼ਕਰਬਰਗ ਨੂੰ ਵੀ ਵਾਰਨਿੰਗ ਦਿੱਤੀ ਹੈ ਕਿ ਵੀ ਇਹ ਹਟਾਓ ਕਿਉਂਕਿ ਇਹ ਦੋਨੋਂ ਵੀ ਪੈਸੇ ਬਣਾਉਣ ਤੇ ਲੱਗੇ ਹੋਏ ਨੇ। ਇਹਨੇ ਬਲੂ ਟਿਕ ਰੱਖਿਆ ਨਾਲ ਐਲਨ ਮਸਕ ਨੇ ਹੁਣ ਪੇ ਕਰਨਾ ਪੈਂਦਾ ਜਿਹੜੇ ਬਲੂ ਟਿਕ ਵਾਲਿਆਂ ਨੂੰ ਤੇ ਜਿਹੜੇ ਉਹਦੇ ਤੇ ਪੋਸਟ ਕਰਦੇ ਨੇ ਉਹ ਅਨਚੈਕਡ ਚਲਾ ਜਾਂਦਾ। ਜੇ ਹੁਣ ਉਹੀ ਮਿਸ ਇਨਫੋਰਮੇਸ਼ਨ ਦੀ ਖਬਰ 72 ਘੰਟੇ ਰਹੀ ਤੇ ਲੱਖਾਂ ਨਹੀਂ ਕਰੋੜਾਂ ਲੋਕਾਂ ਤੱਕ ਪਹੁੰਚ ਗਈ ਔਰ ਉਸ ਤੋਂ ਬਾਅਦ ਜੇ ਤੁਸੀਂ ਉਹਨੂੰ ਹਟਾ ਵੀ ਲਿਆ ਆਲਰੇਡੀ ਮਿਸ ਇਨਫੋਰਮੇਸ਼ਨ ਇਸ ਵੇਲੇ ਦੋਨੋਂ ਪਾਸਿਓਂ ਚੱਲ ਰਹੀ ਹੈ ਔਰ ਇਸ ਦੇ ਚਲਦਿਆਂ ਹਿੰਦੂ ਤਵੀਆਂ ਵੱਲੋਂ ਇਸ ਕਿਸਮ ਦੀਆਂ ਪੋਸਟਾਂ ਵੀ ਕੋਈ ਆਫਰ ਕਰ ਰਿਹਾ ਕਿ ਜੀ ਮੇਰਾ ਨਾਮ ਫਲਾਣਾ ਠਾਕੁਰ ਹੈ ਮੈਂ ਇੰਨਾ ਮੇਰਾ ਕੱਦ ਹੈ ਔਰ ਮੈਂ ਇਜ਼ਰਾਈਲੀ ਫੌਜ 'ਚ ਜਿਹੜਾ ਉਹ ਭਰਤੀ ਹੋਣ ਲਈ ਤਿਆਰ ਹੈ ਅਸੀਂ ਇਹਨਾਂ ਨੂੰ ਮੁਸਲਮਾਨਾਂ ਨੂੰ ਸਬਕ ਸਿਖਾਉਣਾ ਹੈ ਔਰ ਉਹ ਇਸ ਕਿਸਮ ਦੀ ਨਫ਼ਰਤ। ਔਰ ਦਿਲਚਸਪ ਗੱਲ ਇਹ ਹੈ ਕਿ ਇਸ ਕਿਸਮ ਦੇ ਬਹੁਤਿਆਂ ਦੇ ਪ੍ਰੋਫਾਈਲ 'ਤੇ ਹਿਟਲਰ ਦੀ ਫੋਟੋ ਲੱਗੀ ਹੋਈ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਔਰ ਅਸੀਂ ਅੱਗੇ ਵੀ ਇਸ ਦੇ ਉੱਤੇ ਸਵਾਲ ਚੁੱਕਿਆ ਸੀ ਔਰ ਉਹ ਆਪਣੇ ਪੂਰੇ ਭਲਵਾਨ ਬਣ ਕੇ ਜਿਵੇਂ ਉਹ ਤੇਲ ਮਲ ਕੇ ਉਹਦੇ 'ਚ ਅਖਾੜੇ 'ਚ ਉਤਰਨ ਵਾਂਗ ਹੁੰਦਾ ਹੈ ਕਿ ਜੀ ਇੰਡੀਆ ਨੇ ਆਪਰੇਸ਼ਨ ਅਜੇ ਟੂ ਬ੍ਰਿੰਗ ਬੈਕ ਇੰਡੀਅਨਸ ਫਰੋਮ ਇਜ਼ਰਾਈਲ ਕਿ ਜਿਹੜੇ ਭਾਰਤੀ ਇਜ਼ਰਾਈਲ 'ਚ ਫਸੇ ਨੇ ਉਹਨਾਂ ਨੂੰ ਜਹਾਜ਼ ਤੁਸੀਂ ਉਹ ਆਪਰੇਸ਼ਨ ਅਜੇ ਜਿਵੇਂ ਤੁਸੀਂ ਬੜੀਆਂ ਮਿਜ਼ਾਈਲਾਂ ਦਾਗਣੀਆਂ ਉਹ ਹਰ ਚੀਜ਼ ਨੂੰ ਇੱਕ ਇਸ ਕਿਸਮ ਦਾ ਨਾਂ ਦਿਓ ਫਿਰ ਉਹਨੂੰ ਪ੍ਰਚਾਰੋ ਫਿਰ ਉਹ ਜਿੰਨੇ ਕੁ 200-400 ਉੱਥੋਂ ਲਿਆਉਣਗੇ ਉਹਨੇ ਕਿਹਾ ਜੀ ਮੋਦੀ ਜੀ ਕੀ ਜੈ ਦੇਖੋ ਕਿਵੇਂ ਸੇਫਲੀ ਕੱਢ ਕੇ ਲੈ ਆਉਂਦੇ। ਲੇਕਿਨ ਜਿਹੜੀ ਦੂਸਰੀ ਇਹਨਾਂ ਦੀ ਬਿਲਕੁਲ ਜਿਸ ਨੂੰ ਹਿਪੋਕਰੇਸੀ ਦੀ ਸਿਖਰ ਹੈ ਆਲਮੋਸਟ ਇਹ ਜਿਹੜਾ ਸਾਲ ਹੈ ਅਗਲਾ ਇਹ RSS ਦੇ 100 ਸਾਲ ਪੂਰੇ ਹੋਣ ਦਾ ਸਾਲ ਹੋਣਾ 2024 ਤੋਂ ਸੈਲੀਬ੍ਰੇਸ਼ਨਸ ਇਹਨਾਂ ਨੇ ਸ਼ੁਰੂ ਕਰਨੀ ਔਰ ਜਿਨ੍ਹਾਂ ਨੂੰ RSS ਦੀ ਫਾਊਂਡੇਸ਼ਨ ਦਾ ਪਤਾ ਹੈ ਡਾਕਟਰ ਹੈਡਗਵੇਅਰ ਔਰ ਫਿਰ ਲੰਬਾ ਵਕਤ ਡਾਕਟਰ ਮਿਸਟਰ ਗੋਲਵਲਕਰ ਜਿਹਨੂੰ ਗੁਰੂ ਜੀ ਇਹ ਕਹਿੰਦੇ ਨੇ ਉਹਦੀ ਤੁਸੀਂ ਅੱਜ ਵੀ ਬੰਚ ਆਫ ਥਾਟਸ ਪੜ੍ਹ ਲਓ ਗੋਲਵਲਕਰ ਦੀ ਹੈਡਗਵੇਅਰ ਦੀ ਪੜ੍ਹ ਲਓ ਕਿਉਂਕਿ 1920 ਦੇ ਵਿੱਚ ਨਾਜ਼ੀ ਪਾਰਟੀ ਹਿਟਲਰ ਦੇ ਥੱਲੇ ਉਹਦਾ ਉਦੈ ਹੋ ਗਿਆ ਸੀ ਰਾਈਜ਼ ਹੋ ਗਿਆ ਸੀ। 1930 'ਚ ਇਹਨਾਂ ਦੇ ਕੋਲ ਪਾਵਰ ਆਈ ਔਰ ਉਸ ਪੀਰੀਅਡ ਦੇ ਵਿੱਚ ਹੀ ਜਿਹੜੀ ਫਿਲਾਸਫੀ ਨਾਜ਼ੀ ਪਾਰਟੀ ਦੀ ਸਵਸਤਕਾ ਉਹਨਾਂ ਦੀ ਪਾਰਟੀ ਦਾ ਚਿੰਨ੍ਹ ਸੀ
ਔਰ ਜਿਹੜੀ ਰੇਸ ਨਸਲਵਾਦ ਜਿਹੜਾ ਬਿਲਕੁਲ ਬ੍ਰਾਹਮਣਵਾਦ ਜਿਹੜਾ ਸਭ ਤੋਂ ਪੁਰਾਣਾ ਅਪਾਰਥਾਈਡ ਹੈ ਉਹਦੇ ਨਾਲ ਜਾ ਕੇ ਲੱਗਦਾ ਹੈ। ਅੱਛਾ, ਉਸ ਦੇ ਮੁਤਾਬਕ ਉਹ ਇਹ ਕਹਿ ਰਹੇ ਸੀ ਕਿ ਸਾਡੀਆਂ ਸਾਰੀਆਂ ਜਿਹੜੀਆਂ ਇੱਥੇ ਮੁਸ਼ਕਲਾਂ ਨੇ ਜਰਮਨੀ ਦੀਆਂ ਉਹਦਾ ਕਾਰਨ ਇਹ ਯਹੂਦੀ ਨੇ ਔਰ ਇਹਨਾਂ ਨੂੰ ਦਾ ਜਿਹੜਾ ਸਫਾਇਆ ਹੋਣਾ ਜ਼ਰੂਰੀ ਹੈ। ਔਰ ਇਹੀ ਜਿਹੜਾ ਉਸ ਦੀ ਕਿਤਾਬ ਦੇ ਇਸ ਵਰਕੇ ਨੂੰ ਹੀ ਹੈਡਗਵੇਅਰ ਔਰ ਗੋਲਵਲਕਰ ਦੁਹਰਾ ਰਹੇ ਸੀ ਔਰ ਅੱਜ ਵੀ ਬੰਚ ਆਫ ਥਾਟਸ ਨੂੰ ਦੇਖਿਆ ਜਾ ਸਕਦਾ ਹੈ ਕਿ ਜੋ ਹੱਲ ਯਹੂਦੀਆਂ ਦਾ ਹਿਟਲਰ ਨੇ ਕੱਢਿਆ ਇਹੀ ਹੱਲ ਭਾਰਤ ਦੇ ਵਿੱਚ ਘੱਟ ਗਿਣਤੀਆਂ ਖਾਸ ਤੌਰ ਤੇ ਮੁਸਲਮਾਨਾਂ ਤੇ ਈਸਾਈਆਂ ਨਾਲ ਨਿਬੜਨ ਦਾ। ਸਿੱਖਾਂ ਬੌਧੀਆਂ ਜੈਨੀਆਂ ਨੂੰ ਤਾਂ ਉਹ ਮੰਨਦੇ ਹੀ ਹਿੰਦੂ ਸੀ, ਇਸ ਲਈ ਉਹਨਾਂ ਬਾਰੇ ਇਸ ਕਿਸਮ ਦਾ ਕੋਈ ਨਹੀਂ ਸੀ। ਲੇਕਿਨ ਅੱਜ ਅਸੀਂ ਦੇਖਿਆ ਵੀ ਨੀਤੀ ਤਾਂ ਉਹੀ ਹੈ ਜੋ ਮੁਸਲਮਾਨਾਂ ਔਰ ਈਸਾਈਆਂ ਲਈ। ਹੁਣ ਹਿਟਲਰ ਨੂੰ ਈਵਨ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਐਲਾਈ ਜਿਹੜਾ ਬਾਲ ਠਾਕਰੇ ਸ਼ਿਵ ਸੈਨਾ ਵਾਲਾ, ਉਹਨੂੰ ਤਾਂ ਉਹ ਤਾਂ ਕਹਿੰਦਾ ਹੀ ਸੀ ਵੀ ਮੇਰਾ ਆਈਡਲ ਹਿਟਲਰ ਹੈ। ਔਰ ਹਿਟਲਰ ਦੇ ਉੱਤੇ ਇਹਨਾਂ ਨੇ ਈਵਨ ਨਾਗਪੁਰ ਦੇ ਵਿੱਚ ਵੀ ਕੁਝ ਥਾਵਾਂ ਦੇ ਨਾਂ ਰੱਖੇ ਹੋਏ ਨੇ। ਹਿਟਲਰ ਦੀ ਪ੍ਰੋਫਾਈਲ, ਇਹਨਾਂ ਨੂੰ ਕਿਸੇ ਵੀ RSS ਵਾਲਿਆਂ ਨੂੰ ਹਿਟਲਰ ਦੇ ਖਿਲਾਫ ਕੁਝ ਨਹੀਂ ਕਹਿੰਦੇ, ਰਾਦਰ ਉਹ ਇਹਨਾਂ ਦਾ ਆਈਕਨ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ, ਪਹਿਲਾਂ ਤਾਂ ਇਹਨਾਂ ਜੇ ਅਸੀਂ ਇਜ਼ਰਾਈਲ ਦੇ ਪੱਖ ਤੋਂ ਜਾਂ ਖਾਸ ਤੌਰ ਤੇ ਇਨ ਜਨਰਲ ਯਹੂਦੀਆਂ ਦੇ ਪੱਖ ਤੋਂ ਦੇਖੀਏ ਕਿ ਵੀ ਤੁਸੀਂ ਉਹਨਾਂ ਦੇ ਨਾਲ ਆਪਣਾ ਅਲਾਇੰਸ ਬਣਾਇਆ ਜਾਂ ਉਹਨਾਂ ਨੂੰ ਆਪਣੇ ਐਲਾਈ ਸਮਝਦੇ ਹੋ ਜਾਂ ਕਹਿੰਦੇ ਹੋ, ਜਿਹੜੇ ਉਸ ਵਿਚਾਰਧਾਰਾ ਦੇ ਹਾਮੀ ਨੇ, ਉਸ ਜਿਹੜਾ ਹਿਟਲਰ ਮੋਸਟ ਹੇਟਡ ਪਰਸਨ ਹੈ ਐਂਡ ਰਾਈਟਲੀ ਸੋ। ਔਰ ਈਵਨ ਅੱਜ ਵੀ ਯੂਰਪ ਦੇ ਵਿੱਚ ਜੇ ਕੋਈ ਇਹ ਕਹਿੰਦਾ ਵੀ ਹੋਲੋਕਾਸਟ ਨਹੀਂ ਹੋਈ ਜਾਂ ਕੋਈ ਯਹੂਦੀਆਂ ਪ੍ਰਤੀ ਕੋਈ ਨੈਗੇਟਿਵ ਗੱਲ ਕਰਦਾ ਤੇ ਉਹ ਉਵੇਂ ਹੀ ਕ੍ਰਾਈਮ ਦੇ ਦਾਇਰੇ 'ਚ ਆਉਂਦਾ ਹੈ ਜਿਵੇਂ ਭਾਰਤ ਦੇ ਵਿੱਚ ਜਿਹੜਾ ਜੇ ਕੋਈ ਜਾਤੀ ਸੂਚਕ ਲਫ਼ਜ਼ ਕਿਸੇ ਸ਼ਡਿਊਲ ਕਾਸਟ ਬੈਕਵਰਡ ਕਲਾਸ ਜਾਂ ਉਹਨਾਂ ਨੂੰ ਕਹੇ ਤੇ ਉਹ ਕੇਸ ਰਜਿਸਟਰ ਹੁੰਦਾ। ਯੂਰਪ ਦੇ ਵਿੱਚ ਹੋਲੋਕਾਸਟ ਵੀ ਨਹੀਂ ਹੋਈ ਇਹ ਕਹਿਣਾ ਵੀ ਜੁਰਮ ਹੈ। ਔਰ ਕਿਸੇ ਦੇ ਖਿਲਾਫ ਈਵਨ ਜੇ ਤੁਸੀਂ ਕਿਸੇ ਲਈ ਉਹ ਲਫ਼ਜ਼ ਵੀ ਇਸਤੇਮਾਲ ਕਰੋ ਜਿਹੜਾ ਐਂਟਾਈ ਸੈਮਿਟਿਜ਼ਮ ਦੇ ਖਾਤੇ 'ਚ ਆਉਂਦਾ ਤੇ ਉਹ ਵੀ ਕ੍ਰਾਈਮ ਹੈ, ਉਹ ਵੀ ਕੋਰਟ ਕੇਸ ਜਿਹੜਾ ਉਹ ਪੁਲਿਸ ਕੇਸ ਬਣਦਾ ਯੂਰਪ ਦੇ ਵਿੱਚ, ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਔਰ ਦੂਸਰੀਆਂ ਚੀਜ਼ਾਂ ਨੇ। ਹੁਣ ਇਹਨਾਂ ਦੇ ਚੱਲਦੇ ਆ ਜਿਨ੍ਹਾਂ ਦਾ ਆਈਡਲ ਹੀ ਜਾਂ ਆਈਕਨ ਹੀ ਹਿਟਲਰ ਹੈ, ਉਹਨਾਂ ਦੀ ਸਾਂਝ ਕਿ ਉਹ ਤਾਂ ਯਹੂਦੀਆਂ ਦੀ ਵਾਈਪ ਆਊਟ ਦਾ ਮਸਲਾ ਕਹਿੰਦਾ ਤੇ ਅੱਜ ਜਦੋਂ ਇਹ ਕਹਿੰਦੇ ਨੇ ਜੀ ਅਸੀਂ ਜਾ ਕੇ ਇਜ਼ਰਾਈਲ ਦੀ ਫੌਜ 'ਚ ਭਰਤੀ ਹੋਣਾ ਤੇ ਉਹ ਜਿਵੇਂ ਅੱਜ ਇੱਕ ਜਰਨਲਿਸਟ ਕਹਿ ਰਿਹਾ ਸੀ ਘੱਟੋ ਘੱਟ ਆਪਣੇ ਪ੍ਰੋਫਾਈਲ ਤੋਂ ਹਿਟਲਰ ਦੀ ਫੋਟੋ ਹੀ ਹਟਾ ਦਿਓ ਕਿ ਵੀ ਤੁਸੀਂ ਕੀ। ਸੋ ਇਹ ਹੈ ਜਦੋਂ ਅਸੀਂ ਹਿਪੋਕ੍ਰੇਸੀ ਦੀ ਸਿਖਰ ਕਹਿੰਦੇ ਹਾਂ, ਕੋਈ ਨਾ ਸਿਰਫ ਮਕਸਦ ਇਹੀ ਹੈ ਕਿਉਂਕਿ ਜਿਹੜੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਹੈ ਜਿਸ ਦੇ ਉੱਤੇ ਸਾਰੀ ਪੋਲਰਾਈਜੇਸ਼ਨ RSS ਨੇ ਭਾਰਤੀ ਲੋਕਾਂ ਦੀ ਕੀਤੀ ਹੈ ਔਰ ਉਸ ਦੇ ਉੱਤੇ ਹੁਣ ਉਹਨਾਂ ਨੂੰ ਮਸਲਾ ਤਾਂ ਕੋਈ ਮਿਲ ਨਹੀਂ ਰਿਹਾ ਵੀ 2024 ਦੀਆਂ ਇਲੈਕਸ਼ਨਾਂ 'ਚ ਕੀ ਕਰਨਾ ਹੈ। ਸੋ ਇਸ ਵੇਲੇ ਇਵੇਂ ਲੱਗਦਾ ਕਿ ਵੀ ਜਿਵੇਂ ਉਹੀ ਸਾਰੇ ਉਸ ਜੰਗ ਨੂੰ ਲੜ ਰਹੇ ਨੇ ਔਰ ਇਜ਼ਰਾਈਲ ਨੂੰ ਆਫਰ ਕਰ ਰਹੇ ਨੇ ਦੱਸੋ ਅਸੀਂ ਕੀ ਕਰ ਸਕਦੇ ਹਾਂ, ਤੁਸੀਂ ਦੂਰ ਕਾਹਨੂੰ ਜਾਣਾ, ਤੁਸੀਂ ਚੀਨ ਨੇ ਇਹ ਸਾਰੇ ਖਾਕੀ ਨਿਕਲਣ ਵਾਲੇ ਨਾ ਇਹਨਾਂ ਨੂੰ ਤੁਸੀਂ ਗਲਵਾਨ ਭੇਜ ਦਿਓ, ਉੱਥੇ ਪੈਂਗੋਂਗ ਸੋ ਲੇਕ ਭੇਜ ਦਿਓ, ਡੈਪਸੋਂਗ ਭੇਜ ਦਿਓ ਕਿ ਆ ਜਿਹੜਾ 4000 ਸਕੁਅਰ ਮਾਈਲ ਟੈਰੀਟਰੀ ਤੁਸੀਂ ਗਵਾਈ ਹੈ ਪਿਛਲੇ 2-3 ਸਾਲਾਂ 'ਚ ਆਹੀ ਵਾਪਸ ਲੈ ਲਓ। ਹੋਰ ਨਹੀਂ ਹੈ ਤਾਂ ਇੱਥੇ ਹੀ ਭੇਜ ਦਿਓ, ਲਾਈਨ ਆਫ ਕੰਟਰੋਲ ਤੇ ਹੀ ਭੇਜ ਦਿਓ, ਉਹਨਾਂ ਨੂੰ ਪਾਕਿਸਤਾਨ ਦੇ ਬਰਾਬਰ ਖੜੇ ਕਰ ਦਿਓ, ਉਹਨਾਂ ਨੂੰ ਕਹੋ ਜੀ ਜਾਓ ਤੁਸੀਂ ਭਾਰਤ ਮਾਤਾ ਦੇ ਸਪੂਤ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਵੀ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਪਾਸੇ ਬੇਗੁਨਾਹ ਦਾ ਖੂਨ ਡੁੱਲ ਰਿਹਾ, ਉਹ ਫਲਸਤੀਨੀ ਹੋਣ, ਯਹੂਦੀ ਹੋਣ, ਬੱਚੇ ਬੱਚੀਆਂ ਬੀਬੀਆਂ ਕਿਸ ਹਾਲ 'ਚ ਨੇ, ਲੇਕਿਨ ਦੂਸਰੇ ਪਾਸੇ ਕਿਵੇਂ ਗੰਦੀ ਸਿਆਸਤ, ਉਹੀ ਪੋਲਰਾਈਜੇਸ਼ਨ। ਔਰ ਜਿਵੇਂ ਅਸੀਂ ਕੱਲ੍ਹ ਵੀ ਇਹ ਕਿਹਾ ਸੀ ਕਿ ਅਲਟੀਮੇਟਲੀ ਇੱਕ ਤਾਂ ਕੰਡੈਮਨੇਸ਼ਨ ਹੈ ਕਿ ਜੀ ਦਹਿਸ਼ਤਗਰਦੀ ਬਹੁਤ ਮਾੜੀ, ਵਾਕਈ ਮਾੜੀ ਹੈ ਦਹਿਸ਼ਤਗਰਦੀ, ਪਰ ਗੱਲ ਇਹ ਹੈ ਵੀ ਜੇ ਸਿਆਸੀ ਤੌਰ ਤੇ ਉਹਦਾ ਕੋਈ ਸੋਲੂਸ਼ਨ ਨਹੀਂ ਹੋਏਗਾ ਤੇ ਫਿਰ ਇਹ ਇੱਕ ਫਲੇਅਰ ਅਪ ਹੋ ਕੇ ਹਟ ਜਾਏਗਾ। ਉਹਨਾਂ ਨੇ 1000 ਮਾਰਿਆ, ਹਮਾਸ ਨੇ ਇਹ 20000 ਮਾਰ ਦੇਣਗੇ ਬੇਕਰੇ ਕਾ, ਫਿਰ 5-7-10 ਸਾਲ ਬਾਅਦ ਕੁਝ ਹੋਰ ਨਿਕਲ ਆਏਗਾ ਕਿਉਂਕਿ ਇਹੀ 75 ਸਾਲ ਦੀ ਕਹਾਣੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹੀ ਸਿਚੁਏਸ਼ਨ ਜਿਹੜੀ 1980ਵਿਆਂ 'ਚ ਜਦੋਂ ਸਿੱਖ ਮਾਰੇ ਜਾ ਰਹੇ ਸੀ ਝੂਠੇ ਪੁਲਿਸ ਮੁਕਾਬਲਿਆਂ 'ਚ, ਸਰਕਾਰੀ ਨੀਤੀ ਉਸ ਲਾਈਨ ਤੇ ਸੀ ਤੇ ਕਿਸੇ ਸਿਆਣੇ ਨੇ ਇਹ ਕਿਹਾ ਸੀ ਕਿ ਲੋਕ ਲਾਸ਼ਾਂ ਗਿਣ ਰਹੇ ਨੇ, ਇਹ ਵੋਟਾਂ ਗਿਣ ਰਹੇ ਨੇ। ਅੱਜ ਇਹੀ ਗੰਦੀ ਸਿਆਸਤ ਫਿਰ
ਇਸ ਖੂਨ ਖਰਾਬੇ ਲਈ ਜ਼ਿੰਮੇਵਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਆ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।